ਭਾਈਆਂ ਨੂੰ ਵੀ। ਤੇ ਮੈਂ ਨਿੱਕਾ ਹੁੰਦੇ ਸਕੂਲ ਦਾ ਟਾਈਮ ਵਕਤ ਖੇਡਦਾ ਸੀ, ਹਲਕਾ ਹਲਕਾ ਖੇਡਦਾ। ਉਹ ਖੇਡਦੇ ਘਰਦਿਆਂ ਨੇ ਵੀ ਤਾਂ ਲੋਕਾਂ ਨੇ ਕਹਿਣਾ ਮੁੰਡਾ ਤੁਹਾਡਾ ਬੜਾ ਖੇਡਦਾ, ਤੁਸੀਂ ਖੜਾਓ। ਉਹ ਵੀ ਘਰ ਦੇ ਵੀ ਸ਼ੌਕ ਰੱਖਣ ਲੱਗ ਪਏ, ਮੈਨੂੰ ਵੀ ਸ਼ੌਕ ਹੈਗਾ। ਉਹ ਸਾਲ ਕੁ ਤੋਂ ਬਾਅਦ ਫਿਰ ਵਿੱਚ ਬੰਦੇ ਘਿਰ ਗਿਆ ਥੋੜੇ, ਇਹਨਾਂ ਦੇ ਉੱਪਰ ਬਹੁਤ ਪਿਆਰ ਹੋ ਗਿਆ ਤੇ ਇਹਨਾਂ ਚੋਂ ਵੀ ਫਿਰ ਕੋਈ ਨੈਸ਼ਨਲ ਫਿਰ ਜਿੱਤੇ ਜਾਂ ਲੂਜ਼ ਕਰ ਗਏ? ਨਹੀਂ, ਨੈਸ਼ਨਲ ਜਿੱਤ ਗਿਆ ਸੀ। ਨੈਸ਼ਨਲ ਜਿੱਤ ਗਏ ਸੀ। ਆਰਮੀ ਦੇ ਵੀ ਬੜਾ ਤਕੜਾ ਸੈਟਿੰਗ ਤੋਂ ਆਰਮੀ ਦਾ ਨਾਮ ਬਣਿਆ, ਇਹਦਾ ਨਾਮ ਬਣਨਾ ਹੀ ਹੈ। ਰਨ ਕਰਨੇ ਨਹੀਂ ਹੁੰਦੀ, ਯਾਨੀ ਕਿ ਪੱਕੀ ਜਗ੍ਹਾ ਦੇ ਜਿੱਥੇ ਰਨ ਕਰਦੇ ਹੁੰਦੀ ਨਹੀਂ। ਰਨ ਤੋਂ ਹਟ ਕੇ ਪੱਕੀ, ਮੈਂ ਵੈਸੇ ਪੱਕੀ ਜਗ੍ਹਾ ਪੈਦਲ ਤੁਰਦਾ ਸੀ ਨਾ ਤੇ ਮੇਰੀਆਂ ਹੱਡੀਆਂ ਲੱਤਾਂ ਪਿੱਛੋਂ ਹਾਰਡ ਹੋ ਜਾਂਦੀਆਂ, ਪੱਠੇ ਜਿਹੜੇ ਪਿਛਲੇ ਪਾਸੇ। ਫਿਰ ਮੈਨੂੰ ਬਹੁਤ ਲੰਮਾ ਪੈਣਾ ਵੀ ਲੰਮਾ ਖੇਡ ਜਾਂਦਾ, ਲੰਮੀ ਖੇਡ ਜਾਂਦਾ। ਜਿੱਦਾਂ ਹੁਣ ਜਦੋਂ ਆਏ ਥੱਕਦੇ ਫੁੱਲਦੇ ਆ, ਮਸਰ ਖਿੱਚਿਆ ਜਾਂਦਾ ਕਿ ਗੋਡਾ ਮੋੜੇ, ਉਹ ਆਪਣੇ ਆਪ ਹੀ ਹੁੰਦੇ ਹੀ ਨਹੀਂ। ਤੇ ਗੋਡੇ ਤਾਂ ਗਿੱਟੇ ਗੋਡੇ ਆਪਣੇ ਆਪ ਆਪਣੇ ਜਿਸਮ ਆਪਣੀ ਜਨਮ ਤਾਕਤ ਹੋਵੇ, ਕੁਛ ਵੀ ਨਹੀਂ ਹੁੰਦਾ। ਵੈਸੇ ਤਾਂ ਮੁੰਡੇ ਹੀ ਕਹਿੰਦੇ ਸੀ ਕਿ ਉਸਤਾਦ ਨੇ ਬਹੁਤ ਔਖਾ ਟਾਈਮ ਦੇਣਾ ਤੁਹਾਨੂੰ, ਲੇਕਿਨ ਅਸੀਂ ਡਾਇਰੈਕਟ ਛਾਪਾ ਮਾਰ ਲੈਂਦੇ ਹਾਂ ਆਪਾਂ। ਨਹੀਂ ਕੋਈ ਨਹੀਂ, ਉਹ ਗੱਲ ਕੋਈ ਜਦੋਂ ਮਰਜ਼ੀ। ਮੈਂ ਆਦਾ ਇੰਟਰਵਿਊ ਜਾਂ ਥੋੜਾ ਜਿਹਾ ਤਰੀਕੇ ਨਾਲ ਆਉਂਦਾ, ਬਾਕੀ ਉਹ ਤਾਂ ਕੋਈ ਨਹੀਂ। ਆਈ ਕੋਈ ਰੌਲਾ ਨਹੀਂ, ਐਡੇ ਔਖੀ ਗੱਲ ਹੀ ਤੁਸੀਂ ਆਪਣੀ ਨਾਰਮਲੀ ਆਪਾਂ ਗੱਲ ਕਰਨੀ। ਤੇ ਉਸਤਾਦ ਜੀ ਪਹਿਲੇ ਤੇ ਤੁਸੀਂ ਸਾਨੂੰ ਟਾਈਮ ਦਿੱਤਾ ਇਹ ਬਹੁਤ ਤੁਹਾਡਾ ਸ਼ੁਕਰੀਆ। ਯਾਰ ਟਾਈਮ ਦਾ ਕਿਹੜਾ ਸਾਡੇ ਨਾਲ ਕੋਈ ਜਦੋਂ ਤੁਸੀਂ ਪੜ੍ਹਾਈ ਸ਼ੁਰੂ ਕੀਤੀ ਆ, ਉਹਨਾਂ ਨਾਲ ਅਸੀਂ ਗੱਪਾਂ ਛਾਪਾਂ ਮਾਰ ਰਹੇ ਹਾਂ ਆਸ਼ਿਕ ਨਾਲ। ਤੁਹਾਨੂੰ ਕਿੰਨਾ ਸ਼ੌਕ ਪਿਆ? ਪਹਿਲੇ ਖੇਡਦੇ ਸੀ ਪਿੰਡ ਦੇ ਵਿੱਚ ਜਾਂ ਮਤਲਬ ਤੁਹਾਨੂੰ ਕਿਸੇ ਵੱਲ ਦੇ, ਕਿਉਂਕਿ ਉਦੋਂ ਐਡੀ ਕੌਡੀ ਨਹੀਂ ਸੀ ਹੈਗੀ। ਹੁਣ ਤੇ ਸਾਨੂੰ ਬੈਲਾਂ ਦੇ ਉੱਤੇ, ਯਾਨੀ ਕਿ ਉਦੋਂ ਤੁਹਾਡਾ ਸਫ਼ਰ ਕਰਨਾ ਬਹੁਤ ਔਖਾ ਸੀ ਤੁਹਾਨੂੰ, ਤੁਸੀਂ ਖੇਡਦੇ ਜਾਂ ਹੁਣ ਦੇ ਕੌਡੀ ਹੁੰਦੀ ਵੀ ਜ਼ਿਆਦਾ ਵਾ, ਸ਼ਾਇਦ ਉਦੋਂ ਘੱਟ ਹੁੰਦੀ ਸੀ ਕੌਡੀ। ਹਾਂ ਨਹੀਂ, ਕਬੱਡੀ ਤੁਹਾਨੂੰ ਸ਼ੌਕ ਕਿੱਦਾਂ ਪਿਆ? ਤੇ ਸ਼ੌਕ ਸਾਡੇ ਪਿੰਡ ਦੀ ਟੀਮ ਹੈ, ਸ਼ੁਰੂ ਤੋਂ ਕਬੱਡੀ ਖੇਡਦੇ। ਤਰਨ ਸਾਹਿਬ ਹੋਣੀ, ਉਸਤਾਦ ਫਾਰੇ ਹੋਣੀ, ਹੋਰ ਵੀ ਮੁੰਡੇ ਆਪਣੇ। ਸਾਡੇ ਤਾਇਆ ਪੁੱਤ ਬੜਾ ਚੰਗਾ ਖੇਡਦਾ ਸੀ, ਸ਼ਹੀਦ ਉਹਦੇ ਲੱਤ ਨੂੰ ਮਸਲਾ ਬਣ ਗਿਆ ਸੀ। ਤੇ ਭਾਈ ਮੇਰੇ ਵੀ ਖੇਡਦੇ ਸੀ, ਉਹ ਖੇਡਦਾ ਉਹਨੂੰ ਵੀ ਸ਼ੌਕ ਸੀਗਾ ਮਰ ਭਾਈਆਂ ਨੂੰ ਵੀ। ਤੇ ਮੈਂ ਨਿੱਕਾ ਹੁੰਦੇ ਸਕੂਲ ਦਾ ਟਾਈਮ ਵਕਤ ਖੇਡਦਾ ਸੀ, ਹਲਕਾ ਹਲਕਾ ਖੇਡਦਾ। ਉਹ ਖੇਡਦੇ ਘਰਦਿਆਂ ਨੇ ਵੀ ਲੋਕਾਂ ਨੇ ਕਹਿਣਾ ਮੁੰਡਾ ਤੁਹਾਡਾ ਬੜਾ ਖੇਡਦਾ, ਇਹਨੂੰ ਖੜਾਓ। ਉਹ ਵੀ ਘਰ ਦੇ ਵੀ ਸ਼ੌਕ ਰੱਖਣ ਲੱਗ ਪਏ, ਮੈਨੂੰ ਵੀ ਸ਼ੌਕ ਸੀਗਾ। ਫਿਰ ਮਿਹਨਤ ਕਰਦੇ ਆ, ਰੱਬ ਨੇ ਗੱਲ ਬਣਾਤੀ। ਖੇਡਦੇ ਖੁੱਡੇ ਸਫ਼ਰ ਦੀ ਗੱਲ ਕੀਤੀ, ਉਦੋਂ ਸਫ਼ਰ ਬੜੇ ਕੀਤੇ। ਉਹ ਹੁਣ ਨੰਗਲੀ ਕਿੱਥੇ 17 ਦੇ ਕੋਲ, ਉੱਥੋਂ ਤੁਰ ਕੇ ਆਉਣਾ 20 ਦੇ ਵਿੱਚ ਦੀ ਨੇੜੇ, ਉੱਥੋਂ ਮੈਚ ਖੇਡ ਕੇ ਦੇਖ ਕੇ ਆਣੇ। ਇੱਧਰ ਕਾਨਾ ਪੁਲ ਕਿੱਥੇ ਭਲਵਾਨ ਬੁਝਾਰ ਦਾ ਪਿੰਡ, ਉਧਰੋਂ ਰਾਤ ਨੂੰ ਸਾਈਕਲਾਂ ਤੇ ਆਉਣਾ। ਸਫ਼ਰ ਬੜੇ ਕੀਤੇ ਉਹ ਸਾਈਕਲਾਂ ਤੇ ਪੈਦਲਾਂ ਤੇ। ਹੁਣ ਤਾਂ ਮਾਸ਼ਾਅੱਲਾ ਮੁੰਡਿਆਂ ਨੂੰ ਸਹੂਲਤਾਂ ਬੜੀਆਂ ਵਾ, ਹੁਣ ਤਾਂ ਆਪਣੇ ਗਰਾਊਂਡ 'ਚ ਵੀ ਆਉਂਦੇ ਤੇ ਮੋਟਰਸਾਈਕਲਾਂ ਤੇ ਆਉਂਦੇ। ਮੋਟਰਸਾਈਕਲਾਂ ਤੇ ਯਾਨੀ ਕਿ ਸਾਹਮਣੇ ਤੁਸੀਂ ਇਹ ਬੰਦੇ ਨੇ ਕਹਿ ਰਹੇ ਵੀ ਸਾਹਮਣੇ ਘਰ ਆ ਗਰਾਊਂਡ ਦੇ, ਤੇ ਮੋਟਰਸਾਈਕਲ ਘੁੰਮ ਕੇ ਮੋਟਰਸਾਈਕਲ ਤੇ ਆਣਾ ਕਿ ਇੱਥੋਂ ਜਾਣਾ ਜਲਦੀ ਮੋਟਰਸਾਈਕਲ ਕੋਲ ਹੋਵੇ। ਤੇ ਸਾਡੀ ਤਾਂ ਟੀਮ ਇੱਥੇ ਵਧੀਆ ਸੀ, ਇੱਥੇ ਮਿਹਨਤ ਕਰਦੇ ਸੀ ਜਾਂ ਕਿਤੇ ਜਾ ਕਰਨ ਲੱਗੇ ਮਿਹਨਤ? ਕੀ ਠੀਕ ਸੀ, ਗੁਜ਼ਾਰਾ ਕਰਨ ਵਾਲੀ ਸੀ, ਆਪਣੀ ਚੰਗੀ ਖੇਡਦੀ ਸੀ ਸਾਡੀ। ਮੀਆਂ ਸਾਹਿਬ ਕੋਲ ਉਸਤਾਦ ਉਹ ਵੀ ਆ ਮੇਰੇ, ਮੀਆਂ ਸਾਹਿਬ ਨਹੀਂ ਰਿਆਜ਼ ਝੂਰੇ ਵਾਲੇ, ਉਹਨਾਂ ਕੋਲ ਮੈਂ ਟ੍ਰੇਨਿੰਗ ਕੀਤੀ। ਉੱਥੇ ਮੈਂ ਝੂਰੇ ਜਾ ਕੇ ਉੱਥੇ ਮੈਂ ਨਾਨਕੇ, ਉਦੋਂ ਉਹਨਾਂ ਕੋਲ ਮੈਂ ਟ੍ਰੇਨਿੰਗ ਕੀਤੀ। ਕਿੰਨੇ ਦੇ ਰਹੇ ਸਾਲ ਕਰਿਆ ਮੈਂ ਉੱਥੇ ਉਹਨਾਂ ਕੋਲ। ਮੁੜ ਕੇ ਤਾੜੇ ਹੋ ਗਏ ਥੋੜਾ ਜਿਹਾ, ਮੁੜ ਕੇ ਏਦਾਂ ਕਰੀ ਚੱਲ ਗਿਆ, ਕਰੀ ਆ ਗਿਆ। ਤੇ ਘਰ ਦੀ ਫਿਰ ਮੈਨੂੰ ਤੁਹਾਨੂੰ ਪਤਾ ਹੋਰ ਘਰੋਂ ਸਪੋਰਟ ਪੂਰੀ ਸੀ। ਹਾਂ ਘਰੋਂ ਸਪੋਰਟ ਪੂਰੀ, ਘਰ ਦੀ ਸਪੋਰਟ ਨਾਲ ਹੀ ਰਿਹਾ ਹੁੰਦਾ ਨਾ ਬਾਹਰ। ਜੇ ਘਰ ਦੀ ਸਪੋਰਟ ਨਾ ਹੋਵੇ ਤੁਹਾਨੂੰ ਪਤਾ ਮਾੜੇ ਵਕਤਾਂ ਕਿੱਥੇ ਬਾਹਰ ਰਿਹਾ ਹੁੰਦਾ। ਤੇ ਸਾਈ ਜਦੋਂ ਤੁਸੀਂ ਪਹਿਲਾ ਮੈਚ ਤੁਹਾਨੂੰ ਯਾਦ ਆ ਕਿ ਤੁਸੀਂ ਕਿੱਥੇ ਖੇਡਿਆ, ਜਾਂ ਮਤਲਬ ਜਦੋਂ ਪਹਿਲਾ ਮੈਚ ਤੁਸੀਂ ਪਤਾ ਲੱਗ ਗਿਆ ਵੀ ਤਾਜ ਗੁੱਦਾ 52 ਦਾ? ਪਹਿਲਾ ਮੈਚ ਮੈਂ ਸਾਦਗਾਬਾਦ ਖੇਡਿਆ। ਜਿੱਥੇ ਮਹਾਂ ਸਾਰੀ ਟੀਮ ਨਾ ਸੀ, ਜੋ ਸ਼ਾਦੇ ਹੋਣੀ 202 ਵਾਲੇ ਇਹਨਾਂ ਦੀ ਰਿਸ਼ਤੇਦਾਰੀ ਸੀਗੀ। ਪਿੰਡਾਂ ਦੀ ਟੀਮ ਬਣ ਕੇ ਗਿਆ ਸੀ, ਲੋਕਲ ਬਾਰਸ ਹੋਣੀ ਕੇਰਾਂ ਵਾਲੇ ਸਾਹੀ ਪਿੰਡਾਂ ਦੇ ਮੁੰਡੇ ਅੱਗੋਂ ਸਾਰੇ ਸਿਲੈਕਟ ਸਾਡੇ ਮੁੰਡੇ ਸਾਨੂੰ। ਉਦੋਂ ਮੁੰਡਿਆਂ ਚੰਗਾ ਪਤਾ ਲੱਗਾ, ਉਦੋਂ ਸਾਡੇ ਖਿਲਾਫ ਹੀ ਲਾਲਾ ਜਾਸਰ ਗੁਜਰਾਤ ਵਾਲਾ, ਇਹ ਹੀ ਜਦੋਂ ਆਰਮੀ ਦੀ ਟੀਮ ਸਾਡੀ ਮਤਲਬ ਉਸਤਾਦ ਸ਼ਾਦੇ ਹੋਣੀ ਜਾਂ ਸ਼ੰਮੇ ਹੋਣੀ। ਤੇ ਇਹਨਾਂ ਦਾ ਉੱਥੇ ਮੈਂ ਕਬੱਡੀ ਜਾਸਰ ਤੇ ਭਲਵਾਨ ਮੁਰਜ਼ਾਦ ਨਾਲ ਜਿਹੜਾ ਕਮਾਲਪੁਰ ਵਾਲਾ ਜਾਤਾ, ਇਹ ਸਾਰੇ ਜਾਫੀ ਸਾਡੇ ਖਿਲਾਫ। ਸਾਡੀ ਪਿੰਡਾਂ ਦੀ ਟੀਮ ਸੀਗੀ, ਤੇ ਸਾਨੂੰ ਉਹ ਜਿਹੜੇ ਲੈ ਗਿਆ ਇਹਨਾਂ ਸਾਨੂੰ ਕਹਿੰਦੇ ਤੁਸੀਂ ਇਹਨਾਂ ਕੋਈ ਕਬੱਡੀ ਖੇਡਣੀ। ਤੇ ਵਾਕਈ ਉਹ ਮੁੰਡੇ ਵੀ ਬੜੇ ਤਕੜੇ ਸੀ ਉਸ ਵਕਤ ਦੇ ਵਿੱਚ। ਉਸਤਾਦ ਮੀਨੇ ਜੱਟ ਹੋਣੀ ਸਾਡੇ ਖਿਲਾਫ, ਸਦੀਕ ਹੋਣੀ ਵੀ ਉਦੋਂ ਤਕੜਾ ਸੀ, ਜਵਾਨ ਜੰਗੀ ਸੀ। ਉਸਤਾਦ ਨੂਰੀ ਸਾਡੇ ਖਿਲਾਫ ਹੀ। ਅਸੀਂ ਨਾ ਮੈਚ ਖੇਡੇ, ਮੈਚ ਤੇ ਇਹਨਾਂ ਕੋਲ ਹਾਰ ਗਏ, ਲੇਕਿਨ ਮੈਂ ਆਪਣੀਆਂ ਕੋਡੀਆਂ ਪਾਈਆਂ ਨਾ, ਮੈਂ ਆਪਣੀਆਂ ਕੋਡੀਆਂ ਸਾਫ਼ ਪਾਈਆਂ। ਮੈਨੂੰ ਇੱਕ ਅੱਧਾ ਜੱਫਾ ਹੋਇਆ, ਮੈਂ ਕੋਈ 10-11 ਕੋਡੀਆਂ ਪਾਈਆਂ।
ਤੇ ਉੱਥੋਂ ਫਿਰ ਮੇਰੇ ਉਸਤਾਦ ਨੂੰ ਵੀ ਪੁੱਛਣ ਲੱਗ ਪਏ ਮੈਨੂੰ ਤੂੰ ਕਿੱਥੇ ਦਾ। ਮੈਂ ਦੱਸਿਆ, ਮੈਂ ਕਿਹਾ ਮੈਂ ਭਲਵਾਨ ਮਰੀਆ ਦੇ ਇਲਾਕੇ ਦਾ ਤੇ ਭਾਈ ਤਾਰੇ ਹੋਣ ਦੇ ਇਲਾਕੇ ਦਾ। ਇਹਨਾਂ ਫਿਰ ਮੇਰੀ ਪੁੱਛਦਾਸ ਕਰਨ ਲੱਗ ਪਿਆ। ਏਦਾਂ ਫਿਰ ਗਾਂ ਗੱਲ ਚੱਲ ਪਈ। ਆਰਮੀ ਵਾਲੇ ਜਾ ਕੇ ਕੈਂਪੀ ਗੱਲ ਕੀਤੀ। ਹਾਜੀ ਸ਼ਰੀਫ ਹੈ ਇੱਕ ਆਰਮੀ ਦਾ, ਤੇ ਉਹਦੇ ਨਾਲ ਗੱਲ ਕੀਤੀ। ਉਹ ਨਵੀਂ ਪੀਟੀਸੀ ਵਾਲੀ ਟੀਮ ਬਣਾਉਣ ਲੱਗੇ। ਅੱਛਾ, ਉਹ ਵੀ ਖੁਰਾ ਖਰਾ ਕੱਢਦੇ ਲੱਭਣ ਤੁਰ ਪਏ। ਤੇ ਉਧਰੋਂ ਮੇਰੇ ਕਾਗਜ਼ ਨੇ ਲੈ ਲਏ ਵਾਪਟ ਵਾਲਿਆਂ ਨੇ। ਇਹ ਉਸੇ ਮੈਚ ਦੀ ਬਦੌਲਤ ਆ। ਫਿਰ ਉਸ ਤੋਂ ਬਾਅਦ ਮੈਚ ਖੇਡੇ, ਹੋਰ ਵੀ ਮੈਚ ਖੇਡੇ। ਚੰਗਾ ਮੈਚ ਜਿਹੜਾ ਖੇਡਿਆ ਨਾ, ਜਿਹੜਾ ਤਗੜੇ ਮੁੰਡੇ ਇੰਟਰਨੈਸ਼ਨਲ, ਮੈਂ ਹੁਣ ਪਿੰਡਾਂ ਦੇ ਖੇਡਣ ਵਾਲੇ ਅੱਗੋਂ ਸਾਰੇ ਇੰਟਰਨੈਸ਼ਨਲ, ਹਾਂ ਉਸ ਮੈਚ ਨਾ ਬਣ ਗਿਆ। ਤੇ ਬਾਕੀ ਭਾਈ ਵਾਸ ਉਹਨਾਂ ਕੋਲ ਵੀ ਮੈਚ ਛੋਟੇ ਮੋਟੇ ਖੇਡਦੇ ਰਹਿੰਦੇ ਸੀ ਆ ਕੇ। ਲੇਕਿਨ ਜੇ ਉਹ ਮੈਚ ਖੇਡਿਆ ਨਾ, ਤਾਂ ਫਿਰ ਉਸ ਮੈਚ ਨਾਲ ਸਾਰੀ ਗੱਲ ਬਣ ਗਈ। ਤੇ ਬੰਦੇ ਜਾਣਨ ਲੱਗ ਪਏ, ਪੁੱਛਣ ਲੱਗ ਪਏ ਕਿਹੜਾ ਮੁੰਡਾ, ਕਿੱਥੇ ਦਾ ਮੁੰਡਾ। ਉਹ ਨਾਲੇ ਜੱਸ ਤੇ ਕੋਡੀਆਂ ਜਾਂ ਭਲਵਾਨ ਬੁਝਾਰ ਉਸਤਾਦ ਨਾਗਾਂ ਵਾਲਾ ਜਿਹੜਾ ਨਾ ਭਾਈਵਾਸ ਦਾ ਉਸਤਾਦ, ਇੱਥੇ ਵੀ ਬੰਦਾ ਕੋ ਆਮ ਕੋਡੀ ਨਹੀਂ ਪਾਉਂਦਾ। ਯਾਨੀ ਕਿ ਜਦੋਂ ਤੁਸੀਂ ਖੇਡਣ ਲੱਗੇ ਉਦੋਂ ਥੰਮ ਸੀ ਪੂਰੇ। ਹਾਂ, ਇਹ ਪੂਰੇ ਤਹੜੇ। ਤੇ ਤੁਸੀਂ ਬਾਜ਼ਾਰੀ ਬਾਤ ਉਮਰ ਥੋੜਾ ਢਲਿਆ ਸੀ ਮੈਨੂੰ, ਲੇਕਿਨ ਜੱਸ ਤਹੜਾ ਸੀ। ਅੱਛਾ, ਜੱਸ ਲੇਕਿਨ ਉਹ ਉਸਤਾਦ ਬੁਝਾਰ ਜਿਹੜਾ ਸੀ ਨਾ, ਉਹ ਫਿਰ ਵੀ ਆਪਣਾ ਕੰਮ ਕਰ ਜਾਂਦਾ ਸੀ। ਉਹ ਸਿਆਣਾ ਹੋਇਆ ਵੀ ਜੱਫੇ ਸਾਰੇ ਨੂੰ ਕਰਦੇ। ਮੇਰੇ ਤੋਂ ਪਤਾ ਸਾਰੀ ਦੁਨੀਆ ਕੋਡੀ ਦੇਖੀ ਆ ਉਹਦੀ। ਉਹ ਸਿਆਣਾ ਹੋਇਆ ਜੱਫੇ ਸਾਰੇ ਤਹੜੇ ਆਪਣਾ ਇੰਟਰਨੈਸ਼ਨਲ ਪਲੇਅਰ ਨਹੀਂ, ਸਾਰੇ ਜੱਫੇ ਮਾਰ ਜਾਂਦਾ ਸੀ। ਆਪਣਾ ਦਾਮ ਉਹ ਮਾਰ ਜਾਂਦਾ ਸੀ। ਲੇਕਿਨ ਜਵਾਨੀ ਤੋਂ ਵੀ ਬਹੁਤ ਨੇਫੇ ਜੱਫੇ। ਸਹੀ। ਤੇ ਫਿਰ ਗਾਂ ਮੈਚ ਬਾਅਦ ਚ ਖੇਡਦੇ ਗਾਂ ਤੁਰੇ ਰਹੇ। ਸਹੀ। ਉਸ ਤੋਂ ਬਾਅਦ ਇਹ ਮੈਚ ਖੇਡਿਆ ਤੁਸੀਂ, ਮਤਲਬ ਮਜ਼ਾ ਬਹੁਤ ਆਉਂਦਾ ਤੁਹਾਡੀਆਂ ਗੱਲਾਂ ਸੁਣਨ ਦਾ ਮੈਨੂੰ। ਤੇ ਉਸ ਤੋਂ ਬਾਅਦ ਸਾਰੀ ਤੁਸੀਂ ਮੈਚ ਖੇਡਿਆ, ਮਤਲਬ ਉਹ ਖੇਡਿਆ, ਮੁੜ ਕੇ ਹੋਰ ਮੈਚ ਖੇਡੇ, ਤਗੜੇ ਹੋ ਗਏ, ਤੁਹਾਡੇ ਵਾਪੜਾ ਨੇ ਕਾਗਜ਼ ਲੈ ਲਏ। ਤੁਸੀਂ ਫਿਰ ਪੀਟੀਸੀ ਵਾਲੇ ਨੂੰ ਪਹਿਲਾਂ ਮੈਚ ਖੇਡਿਆ ਜਾਂ ਵਾਪੜਾ ਵਾਲੇ ਨੂੰ? ਫਿਰ ਮੈਂ ਵਾਪਟਾ ਹੀ ਭਰਤੀ ਹੋਣ ਗਿਆ, ਮੈਨੂੰ ਉੱਥੇ ਲੈ ਗਿਆ ਕਾਗਜ਼ ਗੁਜਰਨ ਵਾਲੇ ਕੈਂਪ ਦੇ ਵਿੱਚ। ਹਾਂਜੀ। ਉੱਥੋਂ ਦੇ ਪਿੱਛੋਂ ਨਾ ਫਿਰ ਇਹ ਜਿਹੜੇ ਤਲਕ ਵਾਸਤੇ ਵਾਲੇ ਪਏ ਹਾਈ ਸ਼ਰੀਫ ਇੱਥੇ ਡਸਕਿਆ ਨਾਲ ਇਹਦਾ ਬੰਦਾ ਇੱਕ ਲਿਆ ਸੀ ਕੋਚ ਹੀ ਬੂਕਾਂ ਦਾ ਇਰਫਾਨ, ਜਿਹੜਾ ਪੀਟੀਸੀ ਵਾਲ ਦਾ ਕੋਚ, ਉਹ ਕਪਤਾਨ ਬਣਾਇਆ ਉਹਨੂੰ। ਇਹਨਾਂ ਬੰਦੇ ਨਾ ਮੇਰੇ ਘਰ ਦੇ ਜੀਆਂ ਨੂੰ ਮੇਲ ਮਿਲਾਪ ਕਰਕੇ ਨਾ, ਮੈਂ ਤਾਂ ਸ਼ੀਰਾ ਸੀ ਆਪਣਾ ਸੁੰਦਰੀਆ। ਤੇ ਸਾਨੂੰ ਨਾ ਫਿਰ ਇਹ ਆਪਣੇ ਨੂੰ ਖਿੱਚਣ ਲੱਗ ਪਿਆ। ਮੈਂ ਉੱਥੇ ਕੈਂਪ ਹੀ ਗਿਆ ਸੀ ਵੀਰ ਵਾਲੇ, ਅੱਛਾ ਕੈਂਪ ਲੱਗਾ, ਸਾਡੀਆਂ ਇੰਟਰਵਿਊਟਾਂ ਹੋਣੀਆਂ। ਉਹ ਭਾਈ ਨੇ ਇੱਥੋਂ ਬੰਦੇ ਤਲਕ ਵਾਲੇ ਪਾਈ, ਯਾਰ ਮੁੰਡਾ ਮੰਗਾਓ, ਅਸੀਂ ਮੁੰਡੇ ਆਰਡਰ ਕਰਦੇ। ਉਹ ਪੀਟੀਸੀ ਵਾਲੇ ਤਨਖਾਹ ਵੀ ਜ਼ਿਆਦਾ ਦਿੰਦੇ ਸੀ, ਅਸੀਂ ਤਨਖਾਹ ਵੀ ਜ਼ਿਆਦਾ ਦਿੰਦੇ। ਇਹ ਜਾਣੀ ਕਿ ਫਿਰ ਆਪਣੇ ਤਲਕ ਵਾਸਤੇ ਪਿੱਛੇ ਮੈਂ ਰਾਤ ਨੂੰ ਉੱਥੋਂ ਉਸਤਾਦ ਨੂੰ ਆਖਿਆ, ਮੈਂ ਨਾ ਮੈਚ ਖੇਡਣਾ, ਪਿੱਛੇ ਘਰ ਜਾਣਾ। ਮੈਂ ਉੱਥੋਂ ਕੈਂਪ 'ਚ ਰਾਤ ਨੂੰ ਆ ਗਿਆ। ਅੱਛਾ, ਯਾਨੀ ਕਿ ਵਾਪੜਾ ਦੇ ਕੈਂਪ 'ਚ ਤੁਹਾਨੂੰ ਫੋਰਸ ਹੋ ਗਈ ਵੀ ਤੁਸੀਂ ਇੱਧਰ ਨੂੰ ਆ ਜਾਓ। ਹਾਂ, ਤੂੰ ਕੋਈ ਪਿੱਛੇ ਭਾਈ ਨੂੰ ਕੋਸੋਂ ਤਲਕ ਵਾਸਤੇ ਬੰਦੇ ਮਜਬੂਰ ਕਰ ਗਏ। ਉਹ ਫਿਰ ਮੈਂ ਅਖੀਰ ਉੱਥੋਂ ਆ ਗਿਆ ਇੱਧਰ ਕੀਤੀ ਸਾਲ ਕਿਤੇ ਜੈਨ ਹੋ ਗਿਆ, ਸਾਲ ਕੀਤੀ ਮੈਂ ਸ਼ੀਰੇ ਨਾਲ ਕੇ ਪੀਟੀਸੀ ਵਾਲ ਦੇ। ਪੀਟੀਸੀ ਵਾਲ ਪਹਿਲੇ ਨੈਸ਼ਨਲ ਖੇਡੀ ਸੀ ਅਸੀਂ ਯਾਰ ਖਾਂ। ਤੇ ਉਦੋਂ ਮੈਂ ਹੈ ਤੇ ਬਿਮਾਰ ਜਿਹਾ ਹੋ ਗਿਆ ਸੀ, ਅਨਫਿਟ ਜਿਹਾ ਹੋ ਗਈ। ਲੇਕਿਨ ਉਸ ਤੋਂ ਬਾਅਦ ਫਿਰ ਮੈਨੂੰ ਸਰੀਰ ਨੇ ਇੱਕ ਦੋ ਮਿਲਿਆ ਟੱਕਰਿਆ ਮੈਨੂੰ, ਸਰੀਕ ਬਾਟ ਆਪਣਾ। ਤੇ ਉਹਨੇ ਕਿਹਾ ਫਲਾਣਾ ਤੂੰ ਆ ਜਾ, ਇਹ ਟੀਮ ਟੁੱਟ ਨਹੀਂ। ਉਹ ਗੱਲ ਹੋਈ ਜਦੋਂ 8-9 ਮਹੀਨੇ ਟੀਮ ਚਾਹੀਦੀ, ਸਾਲ ਕੀ ਚੱਲੀ ਹੈ ਸਾਡੇ। ਫਿਰ ਉਹ ਟੀਮ ਦੇ ਵਿੱਚ ਨਾ ਕੋਚ ਦੇ ਤੇ ਕਪਤਾਨ ਦੇ ਆਪਣੇ ਰੌਲੇ ਬਣਨ ਲੱਗ ਪਏ। ਯਾਨੀ ਕਿ ਉਹਨਾਂ ਦੀ ਬਣੀ ਨਹੀਂ ਗੱਲ। ਪਿੱਛੋਂ ਡਾਇਰੈਕਟਰ ਨੂੰ ਪਤਾ ਲੱਗ ਗਿਆ, ਉਹਨੇ ਕਿਹਾ ਜੀ ਮੈਂ ਆਪਣਾ ਚੀਫ ਸਾਹਿਬ ਨੇ ਟੀਮ ਬਣਾਈ ਹੈ, ਰਾਣਾ ਸਰਵਰ ਦੀ ਕਬੱਡੀ ਦਾ ਜਿਹੜਾ ਚੇਅਰਮੈਨ, ਇਹਨੇ ਟੀਮ ਬਣਵਾਈ ਸੀ ਸਾਡੀ ਤੇ ਪੀਟੀਸੀ ਵਾਲ ਦੀ। ਉਹ ਡਾਇਰੈਕਟਰ ਨੇ ਇਹਦੇ ਤਲਕਾ ਚੰਗੇ ਸੀ, ਜਿਹੜਾ ਇਸਲਾਮਾਬਾਦ ਡਾਇਰੈਕਟਰ ਵੱਡਾ ਸੀ ਨਾ ਪੀਟੀਸੀ ਵਾਲ ਦਾ, ਉਹਦੇ ਨਾਲ ਇਹਦੀ ਗੱਲਬਾਤ ਚੰਗੀ। ਉਹਨੇ ਕਿਹਾ ਟੀਮ ਬਣਾ ਕਬੱਡੀ ਦੀ। ਉਹ ਜਦੋਂ ਉਹਨੂੰ ਪਤਾ ਲੱਗਾ ਨਾ ਕਿ ਕਬੱਡੀ ਖੇਡ ਖਰਾਬੀ, ਰੌਲਾ ਪੈਣ ਲੱਗ ਪਿਆ, ਉਹਨਾਂ ਟੀਮ ਨਾਲ ਤੋੜਨੇ ਚੱਕਰਾਂ ਪੈ ਗਿਆ। ਤਾਂ ਮੈਨੂੰ ਸਟੀਕ ਨੇ ਕਿਹਾ ਆਇਆ ਤੇਰਾ ਮੈਡੀਕਲ ਕਰਾ ਦਿੰਦੇ, ਆਰਡਰ ਮੇਰੇ ਹੋ ਗਿਆ ਇਹਦੇ ਵਿੱਚ ਵਾਪਟਾ ਜਿਹਾ। ਅੱਛਾ। ਤੇ ਉਹ ਫਿਰ ਮੈਂ ਦੁਬਾਰਾ ਫਿਰ ਉੱਥੇ ਗਿਆ, ਲੈ ਲਈ ਨਾ ਮੈਨੂੰ ਪਿਛਲੀ ਤਨਖਾਹ ਮਿਲ ਗਿਆ ਸਾਲ ਦੀ ਲਈ। ਫਿਰ ਉੱਥੇ ਮੈਚ ਤਾਂ ਇਦਾਂ ਹੀ, ਜਦੋਂ ਮੈਚ ਖੇਲੀ ਤਾਂ ਲੋਕ ਜਾਣਦੇ ਆ ਨਾ, ਹੁਣ ਨਹੀਂ ਜਾਣਦੇ। ਇੱਥੇ ਵੀ ਆਵਾਂਗੇ ਹੌਲੀ ਹੌਲੀ ਆਪਾਂ। ਤੇ ਵਾਪਡਾ 'ਚ ਭਰਤੀ ਹੋ ਗਏ ਤੁਸੀਂ? ਹਾਂਜੀ। ਮੈਚ ਜਿਹੜੀ ਕਿ ਵਾਪਡਾ ਦੀ ਖੇਡੀ, ਫਿਰ ਉਸ ਤੋਂ ਬਾਅਦ ਪਹਿਲੀ ਨੈਸ਼ਨਲ ਖੇਡੀ ਮੈਂ। ਅੱਛਾ, ਤੁਸੀਂ ਇੱਧਰ ਆਇਆ, ਇੱਧਰ ਸਾਹਮਣੇ ਕੈਮਰਾ। ਇੰਟਰਨੈਸ਼ਨਲ ਖੇਡੀ ਤੇ ਕਿੱਦਾਂ ਰਹੇ ਉਦੋਂ? ਸਾਰੀ ਵਾਪਟਾ ਟੀਮ ਚੰਗੀ ਸੀ ਵਾਪਟਾ ਦੀ, ਲੇਕਿਨ ਆਰਮੀ ਦਾ ਸੈਟ ਬਹੁਤ ਤਗੜਾ ਹੈ। ਡਾਇਰੈਕਟ ਨੈਸ਼ਨਲ ਖੇਡੀ ਬੰਨੂ ਦੇ 3 ਜਾਂ 4 ਦੇ ਵਿੱਚ। 2003-04 ਦੀ ਬੰਨੂ ਦੀ ਨੈਸ਼ਨਲ ਹੋਈ ਸੀ। ਬਾਕੀ ਜਿਹੜਾ ਮੋਬਾਈਲ ਵੀਡੀਓ ਹਰ ਬੰਦੇ ਦੇਖਣੇ, ਕਮੈਂਟ ਕਰਨੇ, ਜਿਹੜੇ ਪੁਰਾਣੇ ਬੰਦੇ ਤੁਹਾਨੂੰ ਦੱਸ ਦੇਣਾ ਕਿ ਤਾਜ ਕਿੱਦਾਂ ਖੇਡ। ਉੱਥੋਂ ਚੰਗਾ ਮੈਂ ਟੀਮ ਤੇ ਦੋਨੇ ਖੇਡੇ। ਬਾਕੀ ਸਟੀਕ ਵੀ ਬਹੁਤ ਚੰਗਾ ਸੀ, ਅੰਬਰ ਵੀ ਚੰਗਾ ਸੀ, ਲੇਕਿਨ ਆਰਮੀ ਨੇ ਜੱਫੇ ਬੜੇ ਮਾਰੇ, ਸਾਡੇ ਜੱਫੇ ਮਾਰੇ। ਲੇਕਿਨ ਉਦੋਂ ਬੈਸਟ ਮੈਂ ਤੇ ਟੀਮ ਚ ਆਏ ਹੋਏ ਬੰਨੂ ਨੈਸ਼ਨਲ ਦੇ। ਉਦੋਂ ਤੁਹਾਡੇ ਨਾਲ ਕਿਹੜੇ ਪਲੇਅਰ ਸੀ ਹੋਰ? ਉਦੋਂ ਮੇਰਾ ਕੋਡੀਆਂ ਸਾਡੀ ਟੀਮ ਚ ਕੋਡੀਆਂ ਪਾਉਂਦੇ ਸੀ, ਆਪਣਾ ਸਟੀਕ ਵਾਟੇ ਸੀ, ਇੰਟੇ ਵਾਲਾ ਤੇ ਆਮਰ ਆਪਣਾ ਮਾਨਪੁਰ ਵਾਲੇ ਵਾਲਾ। ਤੇ ਮੈਂ ਹੀ ਨਾਲ ਸਟਾਰ ਨਾਜੀ ਵੀ ਸੀਗਾ, ਜਿਹੜਾ ਉੱਥੇ ਸਟਾਰ ਨਾਜੀ ਢਲਿਆ ਸਪੇਰਾਂ ਚ। ਤੇ ਨਹੀਂ ਸਟਾਰ ਤਾਰਾ ਨਹੀਂ ਗਿਆ ਉਦੋਂ, ਇਹਦੇ ਗੋਡੇ ਦੇ ਸੱਟ ਸੁੱਟ ਲੱਗੀ, ਇਹ ਨਹੀਂ ਗਿਆ। ਤੇ ਜਾਫੀ ਸੀਗੇ ਆਪਣਾ ਭਾਈਵਾਲ ਸੀਗਾ, ਇਸ਼ਤਿਆਕ ਬਾਲਾ ਸੀ,
ਤੇ ਸਬਦਰ ਚੂੜੀ ਵੀ ਕੋਈ ਸ਼ੋਰਕੋਟ ਦਾ, ਪਤਾ ਨਹੀਂ ਤੁਸੀਂ ਦੇਖਿਆ ਕਿ ਨਹੀਂ ਦੇਖਿਆ, ਨਹੀਂ ਉਹ ਨਹੀਂ। ਬੜਾ ਜਾਪੀ ਸੀ ਉਹ ਵੀ। ਹਾਂਜੀ। ਤੇ ਵਿੱਚ ਅਰਸ਼ਦ ਹੀ ਮੁੰਡਾ ਖਾਰੀਆਂ ਵਾਲਾ, ਅਰਸ਼ਦ ਉਹ ਜਿਹੜਾ ਅਮਰੇ ਦਾ ਖਾਰੀਆਂ ਗੁਜਰਾਤ ਦਾ, ਤੇ ਨਾਲ ਕਾਸ਼ੀ ਸੀ। ਉਦੋਂ ਸੈਟ ਕਾਸ਼ੀ ਨਾਲ ਹੀ ਤਗੜਾ ਹੋਣਾ। ਸਾਡੇ ਵੀ ਸੈੱਟ ਬੜਾ ਕਾਸ਼ੀ ਅੱਗੋਂ ਆਰਮੀ ਦਾ ਬੜਾ ਸੀ। ਆਰਮੀ ਦੇ ਇੱਕੋ ਸਾਲ ਹੀ ਉਹ ਟੀਮ ਇਹਨਾਂ ਦੀ ਉਦੋਂ ਚੰਗੀ ਬਣੀ ਸ਼ਾਇਦ, ਉਹ ਤੁਸੀਂ ਜਿਹੜੀ ਦੱਸ ਰਹੇ। ਹਾਂ ਉਹ ਸਾਲ ਤੋਂ ਬਾਅਦ ਹੀ ਫਿਰ ਵਿੱਚ ਬੰਦੇ ਘਿਰ ਗਿਆ ਥੋੜੇ, ਇਹਨਾਂ ਦੀ ਵਿਕਰਮ ਗੋਰੀ ਤਿਆਰ ਹੋ ਗਿਆ, ਤੇ ਇਹਨਾਂ ਚ ਵੀ ਫਿਰ ਕੋਈ ਨੈਸ਼ਨਲ ਫਿਰ ਜਿੱਤੇ ਜਾਂ ਲੂਜ਼ ਕਰ ਗਏ? ਨਹੀਂ, ਮੈਚ ਜਿੱਤ ਗਿਆ ਸੀ। ਨੈਸ਼ਨਲ ਜਿੱਤ ਗਏ ਸੀ। ਆਰਮੀ ਦੇ ਵੀ ਬੜਾ ਤਕੜਾ ਸੈੱਟ, ਉਦੋਂ ਆਰਮੀ ਦਾ ਨਾ ਬਣਿਆ ਤੇ ਨਾ ਬਣਨਾ ਹੀ। ਹਾਂਜੀ। ਮੁਹੰਮਦ ਨੂੰ ਬਲੋਚ ਫੌਤ ਹੋ ਗਿਆ, ਤੇ ਉਸਤਾਦ ਸ਼ਮਾ ਆਰਮੀ ਵਾਲਾ, ਉਸਤਾਦ ਸ਼ਹਾਦਾ ਰਿਆਂ ਚ ਸਿਆਦ ਗੁੱਜਰ, ਹਾਂਜੀ, ਤੇ ਇੱਕ ਫੀਉਲਾ ਹੀ ਸਰਗੋਦੇ ਦਾ, ਬਹੁਤ ਤਕੜਾ ਜਾਫੀ ਆ ਸਾਡੇ ਇਹ ਸੈੱਟ ਤੇ ਵਾਕਿਆ ਸਾਜੀ ਤੋਂ ਬਿਲਕੁਲ ਬੜਾ ਬਹੁਤ ਚੰਗਾ ਜਾਫੀ, ਕਿਉਂਕਿ ਪੁਰਾਣੇ ਮੈਚ ਹੋਣਗੇ ਤੇ ਨੈਟ ਦੇ ਉੱਤੇ ਜਿਹੜੇ ਜੜੇ ਅਸੀਂ ਦੇਖ ਲੈਂਦੇ ਹੁੰਦੇ ਆ ਕਦੀ ਕਦੀ। ਹਾਂ ਬੜੇ ਸੈੱਟ ਮੈਚ। ਸਾਜੀ ਆਪਾਂ ਇਹਨੂੰ ਸ਼ਾਰਟ ਕਰਦੇ ਥੋੜਾ ਜਿਹਾ ਵੀ ਤੁਸੀਂ ਫਿਰ ਪਹਿਲਾ ਓਵਰ ਤੇ ਕਿਦਾਂ ਸਵਾਦ ਲੱਗਾ? ਪਹਿਲਾ ਟੂਰ ਆਪਣੇ ਭਲਵਾਨ ਬਾਸ ਨੇ ਲਵਾਇਆ ਸੀ। ਇਹ ਕਿੰਨਾ ਮਤਲਬ ਸਵਾਦ? ਇਹ 2008 ਦੇ ਵਿੱਚ। ਹਾਂਜੀ। ਤੇ ਉਦੋਂ ਪਾਰਟੀਆਂ ਬਣੀਆਂ ਸੀ, ਅਸੀਂ ਨਾਲੇ ਭਾਈ ਵਾਸ ਨਾਲ ਹੀ ਖੇਡਦੇ ਖੁੱਡਦੇ ਰਿਹਾ ਮੈਚ, ਜਾਂ ਮੈਚ 2 ਬੰਦੇ, ਯਾਨੀ ਕਿ ਤੁਸੀਂ ਮਤਲਬ ਇਹਨਾਂ ਦੇ ਨਾਲ ਹੀ ਜੁੜ ਗਏ? ਇਹਨਾਂ ਨਾਲ ਹੀ, ਇਹਨਾਂ ਦੇ ਮੈਚ ਵੀ ਖੇਡੀ ਦੇ ਭਾਈ ਬਾਸ ਉਹਨਾਂ ਦੇ ਨਾਲ। ਹਾਂ, ਤੇ ਇਹਨਾਂ ਫਿਰ ਜਿਹੜੇ ਸਾਡੇ ਆਪਣੇ, ਤੁਹਾਨੂੰ ਪਤਾ ਹੀ ਜਿਹੜਾ ਜੋ ਹਿਸਾਬ ਚੱਲਦਾ। ਹਾਂਜੀ ਮੈਂ ਸਮਝ ਗਿਆ, ਗਰੁੱਪ ਯਾਨੀ ਕਿ ਤੁਹਾਡੇ ਵਾਲਾ ਗਰੁੱਪ ਸੀ ਜਿਹੜਾ, ਉਹਨਾਂ ਦੀ ਟੀਮ ਬਣੀ, ਉਹੀ ਟੀਮ ਆ ਬਿਲਕੁਲ। ਤੇ ਤੁਸੀਂ ਇੰਡੀਆ ਗਏ? ਤੇ ਇੱਕ ਆਪ ਇਹਨੂੰ ਇੰਡੀਆ ਗਏ। ਹਾਂਜੀ, ਕਿਉਂਕਿ ਮੈਚ ਸਾਈ ਤੁਹਾਡਾ ਮੈਂ ਦੇਖਿਆ ਉਦੋਂ, ਪੁਰਾਣਾ ਮੈਚ ਸੀ, ਆਦਮ ਬਹੁਤ ਹੈ, ਹੁਣੇ ਨੈਟ ਤੇ ਚੜਿਆ ਇੰਡੀਆ ਦੇ। ਤੁਸੀਂ ਬਾਬਰ ਗੁੱਜਰ, ਸਦੀਕ ਭੱਟ, ਹੋਰ ਨਾਲ ਤੁਹਾਡੇ ਸਹੀ ਪਤਾ ਮੇਨ ਬੰਦੇ ਇਹੀ, ਬਾਕੀ ਸਾਰਾ ਸ਼ਾਦਾ ਵੀ ਸੀ, ਆਮਰ ਵੀ ਮਾਨਪੁਰ ਵਾਲੇ, ਲੇਕਿਨ ਮੇਨ ਕੋਡੀਆਂ ਸੀ। ਇਧਰੋਂ ਜਾਫੀ ਸਾਧ ਹੋਣੀ ਸੀ, ਸਾਧ ਬਾਟ ਦੇ ਨਾਲ ਅਰਸ਼ੋ ਵੀ ਰਾਤ ਵਾਲਾ ਸੀ। ਹਾਂ ਬਾਕੀ ਸ਼ਾਹਕੋਟ ਦਾ ਟੀਮ ਇਹੀ ਸੀ। ਉਧਰੋਂ ਟੀਮ ਉਹਨਾਂ ਨੇ ਮੇਰਾ ਮੈਚ ਤੁਹਾਡੇ ਇਦਾਂ ਸੀ ਵੀ ਇੱਕ ਕਰਾਉਂਦੇ ਸੀ, ਇੱਕ ਮੈਚ ਕਰਾਉਂਦੇ ਵੱਖਰੇ ਵੱਖਰੇ ਡਿਵੀਜ਼ਨ ਚ ਨਾ, ਵੱਖਰੇ ਵੱਖਰੇ ਸ਼ਹਿਰ। ਕਿਉਂਕਿ ਉਦੋਂ ਤੁਹਾਡਾ ਮੈਚ ਵੇਖਿਆ ਸੀ ਮਾਸ਼ਾਅੱਲਾ, ਤੁਸੀਂ ਉਦੋਂ ਮੈਂ ਕੋਡੀ ਨੇ ਦੇਖਿਆ, ਕਿਉਂਕਿ ਮੈਂ ਟੀਵੀ ਤੇ ਤੁਹਾਨੂੰ ਦੇਖਿਆ ਵਾ, ਉਵੇਂ ਤੁਹਾਨੂੰ ਸਿਰਫ ਤੁਸੀਂ ਤਾਂ ਹੁਣ ਐਂਡਲੇ ਮੈਚ ਖੇਡੇ ਉਦੋਂ ਤੁਹਾਨੂੰ ਨਹੀਂ ਏਡਾ ਬਿਲਕੁਲ। ਉਦੋਂ ਤੇ ਤੁਸੀਂ ਵੈਸੇ ਮੈਨੂੰ ਲੱਗਦਾ ਐਂਡਲੇ ਮੈਚ ਹੀ, ਉਦੋਂ ਤੋਂ ਬਾਅਦ ਛੱਡਦੀ ਸੀ ਕੋਡੀ। ਤੇ ਉਹ ਮੈਚ ਦਾ ਐਕਸਪੀਰੀਅੰਸ ਕਿਦਾਂ ਰਿਹਾ, ਤੁਹਾਨੂੰ ਖੁਸ਼ੀ ਕਿੰਨੀ ਸੀ ਇੰਡੀਆ ਦੀ? ਹਾਂਜੀ, ਉਹ ਖੁਸ਼ੀ ਤੇ ਯਾਰ ਹੋਣੀ ਖੁਸ਼ੀ ਜਦੋਂ ਤੁਹਾਡਾ ਵੀਜ਼ਾ ਲੱਗਾ ਜਾਂ ਤੁਹਾਨੂੰ ਪਤਾ ਲੱਗ ਗਿਆ। ਉਹ ਵੀਜ਼ਾ ਵੀ ਸਮਝ ਲਓ ਨਾ, ਵੀਜ਼ਾ ਵੀ ਏਦਾਂ ਲੱਗਾ ਕਿ ਪਾਕਿਸਤਾਨੀ ਟੀਮ ਦਾ ਕੈਂਪ ਲੱਗਾ ਸੀ ਇਸਲਾਮਾਬਾਦ। ਹਾਂਜੀ, ਕੈਂਪ 'ਚ ਅਸੀਂ ਗਏ ਸੀ। ਹਾਂਜੀ, ਤੇ ਕੈਂਪ 'ਚ ਗਏ ਜਦੋਂ ਭਲਵਾਨ ਨੇ ਗਰੁੱਪ ਬਣੇ ਸੀ, ਤਾਂ ਹੁਣ ਵੀ ਫੜੇ ਜਿਹਨਾਂ ਗਰੁੱਪ। ਹਾਂਜੀ ਬਿਲਕੁਲ ਬਣੇ। ਭਲਵਾਨ ਆਪਣੀ ਟਰਾਈਆਂ ਸੀਗਾ ਇਧਰੋਂ। ਹਾਂਜੀ, ਭਾਈ ਵਾਸ ਇਹਨੇ ਆਪਣਾ ਜਿਹੜੇ ਆਪਣੇ ਬੰਦੇ ਸੀ ਨਾ, ਪਾਸਪੋਰਟ ਸਾਡੇ ਇਹਨੇ ਸਾਡੇ ਵੀਜ਼ੇ ਲਵਾ ਲਏ। ਅੱਛਾ ਅੱਛਾ। ਉੱਥੋਂ ਰਾਤ ਨੂੰ ਮੈਂ ਤੇ ਆਮਰ ਤੇ ਇੰਤਿਆਜ, ਹਾਂਜੀ, ਭਾਈ ਤਾਰਾ ਵੀ ਨਾਲ ਹੀ। ਮੈਂ ਅਸੀਂ ਕੈਂਪ 'ਚ ਰਾਤ ਨੂੰ ਇਸਲਾਮਾਬਾਦ ਤੋਂ ਬਦੂ ਨਾ ਆ ਗਏ। ਅੱਛਾ। ਤੇ ਅਗਲੇ ਦਿਨ ਸ਼ਾਮ ਨੂੰ ਅਸੀਂ ਘਰ ਆਏ, ਤੇ ਇੱਥੋਂ ਭਲਵਾਨ ਮਰਜਾ ਦਾ ਗਾਣਾ। ਹਾਂਜੀ ਹਾਂਜੀ। ਇਹਨੇ ਤੁਹਾਡੇ ਵੀ ਉਦੋਂ ਟੈਲੀਫੋਨ ਵੀ ਘੱਟ ਹੀ ਹਿਸਾਬ ਦਾ ਉਹਦੇ। ਹਾਂਜੀ। ਤੇ ਇਹ ਇੱਥੇ ਆਇਆ ਤੇ ਵੀਜ਼ੇ ਲੱਗ ਗਏ ਤੇ ਇੰਡੀਆ ਜਾਣਾ। ਸਹੀ। ਸਾਨੂੰ ਪਤਾ ਹੀ ਨਹੀਂ ਵੀਜ਼ਿਆਂ ਦਾ। ਯਾਨੀ ਕਿ ਤੁਹਾਨੂੰ ਵੀ ਅਚਾਨਕ ਸਰਪ੍ਰਾਈਜ਼? ਅਚਾਨਕ ਜੋ ਇੱਥੇ ਆਇਆ, ਮੈਨੂੰ ਕਹਿੰਦਾ ਚੱਲ ਚਲੀਏ, ਉਹ ਵੀਜ਼ੇ ਲੱਗ ਗਏ। ਮੈਂ ਕਿਹਾ ਵੀਜ਼ੇ ਉਧਰ ਆਪਣੇ ਪਾਸਪੋਰਟ ਤੇ ਕੈਂਪ ਲੱਗਾ ਉਹ। ਹਾਂਜੀ। ਤੇ ਨਹੀਂ ਕਹਿੰਦਾ ਵੀਜ਼ੇ ਲੱਗ ਗਏ, ਅਸੀਂ ਇੰਡੀਆ ਚਲੇ ਗਏ। ਤੇ ਖੁਸ਼ੀ ਸਾਜੀ? ਹਾਂ ਖੁਸ਼ੀ ਤਾਂ ਯਾਰ ਹੋਣੀ। ਅੱਛਾ, ਫਿਰ ਉੱਥੇ ਐਕਸਪੀਰੀਅੰਸ ਕਿੱਦਾਂ ਰਿਹਾ? ਮੈਚ ਵੀ ਤੁਹਾਡਾ ਚੰਗਾ ਹੋਇਆ? ਮੈਚ ਸਾਡੇ ਬੜੇ ਚੰਗੇ ਹੋਏ ਤੇ ਬਹੁਤ। ਮੈਚ ਇੱਕੋ ਹੀ ਦੇਖਿਆ ਵਾ, ਮੈਚ ਉਹਨਾਂ ਪਲੇਅਰਾਂ ਦਾ ਤਾਂ ਪਤਾ ਨਹੀਂ ਸੀ। 9 ਮੈਚ ਖੇਡੇ ਸੀ, 9 'ਚ 2 ਮੈਚ ਅਸੀਂ ਹਾਰੇ ਆ। ਅੱਛਾ। ਇੱਕ ਮੈਚ ਅਸੀਂ ਬਰਾਬਰ ਹੋਏ। ਹਾਂਜੀ। 6 ਮੈਚ ਜਿੱਤੇ। ਮੈਚ ਤੁਹਾਡੇ ਉਹ ਚੰਗੇ ਹੋਏ ਸਨ? ਬਹੁਤ ਚੰਗੇ ਮੈਚ, ਫਸ ਕੇ 2 ਨੰਬਰਾਂ ਦੇ ਤੁਹਾਡੇ ਸਾਹਮਣੇ। ਅਖੀਰਲਾ ਮੈਚ ਜਿਹੜਾ ਖੇਡਿਆ ਨਾ, 1 ਨੰਬਰ ਤੇ ਉਹ ਅਖੀਰਲਾ ਮੈਚ 1 ਨੰਬਰ ਤੇ ਜਿੱਤੇ। ਜਿੱਤੇ ਮੇਰੀ ਕੋਡੀ ਦੇ। ਕਿਆ ਬਾਤ। ਕੋਡੀ ਬਰਾਬਰ ਸੀ। ਜਿੱਤੇ ਵੀ ਅੱਲਾ ਨੇ ਮਦਦ ਕਰਨੀ, ਅਸੀਂ ਕੀ ਕਰਨਾ ਹੈ ਉੱਥੇ। ਬਿਲਕੁਲ ਇਦਾਂ। ਅਖੀਰਲੀ ਕੋਡੀ ਗਿਆ ਉਹ ਗੱਟਾ ਉਹ ਬਹੁਤ ਫੜਦੇ ਸਾਡੇ ਵਾਲ, ਤਾਂ ਬਾਅਦ ਜਵਾਰ ਚਲਿਆ ਗਿੱਟੇ ਵਾਲਾ ਪੁੱਠੀ ਵਾਲਾ। ਹਾਂ, ਗਿੱਟੇ ਵਾਲਾ ਪੁੱਠੀ ਵਾਲਾ। ਉਹਦਾ ਮੁੰਡਾ ਦਰਮਿਆਨਾ ਜਿਹਾ ਸੀਗਾ, ਉਹਨੇ ਨਾ ਕੰਨੀ ਤੋਂ ਗਿੱਟਾ ਫੜ ਲਿਆ ਮੇਰਾ। ਹਾਂਜੀ। ਗਿੱਟਾ ਫੜ ਲਿਆ, ਮੈਂ ਕੁਦਰਤੀ ਬਾਲ ਲੈਣ ਜੋ ਅਗਲੇ ਮੈਂ ਪ੍ਰੈਸ ਪਰ ਮੈਂ ਉਹਨੇ ਗਿੱਟਾ ਫੜਿਆ, ਮੈਂ ਦੋਵਾਂ ਹੱਥਾਂ ਨਾਲ ਉਹਦੇ ਹੱਥ ਫੜਾ ਲਿਆ। ਹੱਥ ਫੜਾ ਕੇ ਮੈਂ ਛੱਡ ਕੇ ਭੱਜਿਆ, ਉਸ ਨੰਬਰ ਤੇ ਕੋਡੀ ਜਿੱਤੇ। ਇਹ ਤੁਹਾਡਾ ਯਾਦਗਾਰ ਵੀ ਮੈਚ ਗਿਆ? ਮੈਚ ਏਦਾਂ ਬਹੁਤ ਫਸ ਗਏ ਜਿੰਨੇ ਵੀ। ਉਦੋਂ ਤੁਹਾਨੂੰ ਪਲੇਅਰ ਪਤਾ ਕਿ ਤੁਹਾਡੇ ਮੁਖਾਲਫ ਕਿਹੜਾ ਖੇਡਿਆ ਉਹਨਾਂ ਦੇ ਵਕਤਾਂ ਦਾ, ਉਹ ਪਲੇਅਰ ਉਹਨਾਂ ਦੇ ਇੰਡੀਆ ਦੇ ਸੀ ਜਿਹੜੇ? ਉਹ ਮੱਖਣ ਸੈਦੋ ਵਾਲੇ, ਹੋਰ ਕਈ ਪਲੇਅਰ, ਇੱਕ ਉਹ ਆਪਣਾ ਪੱਪੂ ਛੂਟ ਚੱਕੀ ਆ, ਪੁਰਾਣੇ ਪਲੇਅਰ। ਮੈਂ ਉਹਨੂੰ ਸਾਡੇ ਪੁਰਾਣੇ ਪਲੇਅਰ ਹੀ ਜਾਣਦੇ, ਤੁਹਾਡੇ ਇਲਮ 'ਚ ਨਹੀਂ ਹੈਗਾ ਉਹ। ਨਹੀਂ। ਹਾਂਜੀ। ਇਹ ਉਦੋਂ ਸਾਡੇ ਖਿਲਾਫ ਖੇਡੇ ਸੀ। ਸਹੀ। ਜਾਫੀ ਤਾੜੇ ਸੀ, ਮੱਖਣ ਸੈਦੋ ਵਾਲਾ ਵੀ ਚੰਗਾ ਸੀ, ਪੱਪੂ ਛੂਟ ਚੱਕੀ ਵੀ ਚੰਗਾ ਸੀ। ਹਾਂਜੀ। ਉਹ ਨਹੀਂ ਵਿੱਚ ਜਾਫੀ ਬਿੱਟੂ ਵੀ ਸਾਡੇ 1-2 ਮੈਚ ਸਾਡੇ ਨਾਲ ਸਾਡੇ ਖਿਲਾਫ ਹੋਇਆ। ਹਾਂਜੀ। ਉਹ ਗੁਜਰਾਤ ਫੌਤ ਹੋ ਗਿਆ ਉਹ ਜਿਹੜਾ। ਹਾਂਜੀ ਹਾਂਜੀ। ਉਹਦੇ ਹੁਣ ਤੱਕ ਚਲੋ ਖੇਡਦਾ ਸੀ ਨਾ ਉਹਦਾ ਤੇ। ਹਾਂ। ਤੇ ਬਾਕੀ ਹੋਰ ਮੁੰਡੇ ਵੀ ਉਦੋਂ ਦੀ ਟੀਮ ਸਾਈ। ਫਿਰ ਉਸ ਤੋਂ ਬਾਅਦ ਤੁਸੀਂ ਇੰਡੀਆ 'ਚ ਵਾਪਸ ਆ ਗਏ? ਤੁਹਾਡਾ ਮੈਂ ਕਿ ਕੈਨੇਡਾ, ਉੱਥੇ ਟੂਰ ਕਿਹੜੇ ਮੁਲਕ ਦਾ ਸੀ ਬਾਅਦ ਦੇ ਵਿੱਚ? ਕਿਉਂਕਿ ਕੈਨੇਡਾ ਇੰਡੀਆ ਕੀਤਾ, ਉਸ ਤੋਂ ਬਾਅਦ 2008 ਦੇ ਕੀਤਾ ਆਪਣਾ ਕੈਨੇਡਾ।
ਕੈਨੇਡਾ ਦੇ ਖਿਲਾਫ ਮੈਂ ਤੁਹਾਡਾ ਇੱਕ ਮੈਚ ਵੇਖਿਆ ਜਿਹਦੇ ਵਿੱਚ ਤੁਸੀਂ ਅੱਗੇ ਪਾਲਾ ਸੀ ਸ਼ਾਇਦ, ਉਹ ਪਾਲਾ ਵੀ ਨਵਾਂ ਹੀ ਸੀ। ਪਾਲਾ ਸਾਡੀ ਉਮਰ ਦਾ ਸੀਗਾ ਵੀ। ਹਾਂਜੀ, ਬਿੱਟੂ ਦਗਾਲ। ਉਸ ਤੋਂ ਬਾਅਦ ਬਿੱਟੂ ਦਗਾਲ ਹੁਣ ਇੰਡੀਆ ਟੀਮ ਵੱਲੋਂ ਸੀ। ਪਾਲਾ ਤੇ ਆਪਣਾ ਇੱਕ ਮੀਕ ਸੈਟਲ ਵਾਲਾ ਅਮਰੀਕਾ ਵਾਲਾ ਸੀ, ਮੀਕ ਨਾ ਅਬਦੁਲ ਲਤੀਫ ਉਹਦਾ ਨਾਮ ਮੀਕ। ਹਾਂਜੀ, ਅਬਦੁਲ ਲਤੀਫ, ਤੇ ਉਹ ਅਮਰੀਕਾ ਵੱਲੋਂ ਸੀ। ਇੱਥੇ ਵੱਡਾ ਦੁੱਲਾ ਸੀ, ਇਹ ਅਮਰੀਕਾ ਦੀ ਟੀਮ ਸੀਗੀ। ਹਾਂਜੀ, ਬਿਲਕੁਲ ਵੱਡਾ ਦੁੱਲਾ। ਬਿੱਟੂ ਤੇ ਗੁੱਗੋ ਦੋ ਜਾਫੀ ਸੀਗੇ, ਦੋਨੇ ਇੰਡੀਆ ਦੇ ਸੀ। ਇਹ ਇੰਡੀਆ ਦੀ ਟੀਮ ਨਾਲ ਸੀ ਇਹਨਾਂ ਨੇ। ਤੇ ਇੱਕ ਮੇਰਾ ਭਰਾ ਵੀ ਖੇਡਦਾ ਇੱਕ। ਹਾਂ, ਉਹ ਕੀ ਨਾਮ ਉਹਦਾ, ਨਿਰਭੈ ਕਿਦਾਂ ਤੇ ਇੱਕ ਜੋਗੀ ਤੇ ਇੱਕ ਦੋ ਹੋਰ ਸਹੀ ਸੀਗੇ ਉਹਨਾਂ ਦੇ। ਇਹ ਇੰਡੀਆ ਟੀਮ ਵੱਲੋਂ ਖੇਡਦੇ ਸੀ ਤੇ ਅਮਰੀਕਾ ਵੱਲੋਂ ਖੇਡਦੇ ਸੀ। ਦੁੱਲਾ ਵੱਡਾ ਸਲੀਪ, ਇੱਕ ਛੋਟਾ ਸਲੀਪ ਹੋਇਆ। ਸੰਦੀਪ ਸੁਰਖਪੁਰੀਆ। ਤੇ ਇੱਕ ਦੋ ਦੁੱਲੇ ਖੇਡਦੇ ਸੀ। ਇੱਕ ਅਮਰੀਕਾ 'ਚ ਰਹਿੰਦਾ, ਇੱਕ ਸੁਰਖਪੁਰੀਆ। ਇੱਕ ਸੁਰਖਪੁਰੀਆ, ਦੋਨੇ ਖੇਡੇ। ਹਾਂਜੀ, ਅਮਰੀਕਾ ਦਾ ਦੁੱਲਾ ਖੇਡੇ ਤੇ ਸੁਰਖਪੁਰੀਆ ਦਾ ਦੁੱਲਾ ਖੇਡਿਆ। ਦੋਨੋਂ ਮੈਚ ਆਈ ਤੁਹਾਡੇ ਤੇ ਉੱਥੇ ਦਾ ਤੁਹਾਨੂੰ ਕਿੱਦਾਂ ਲੱਗਾ? ਤੇ ਉਹ ਕੋਹਲੀ ਸਾਈ ਤੁਹਾਡੀ, ਉਹਦਾ ਐਕਸਪੀਰੀਅੰਸ ਕੈਨੇਡਾ ਦਾ ਕਿੰਨਾ ਰਿਹਾ ਤੁਹਾਡਾ ਜੀ? ਉਹ ਵੀ ਬਸ ਠੀਕ ਰਿਹਾ, ਟੀਮ ਸਾਡੀ ਹਾਰ ਗਈ ਸੀ, ਜੱਫੀ ਲੱਗੇ ਸੀ। ਅੱਛਾ, ਉਹ ਜੱਫੇ ਲੱਗ ਗਏ। ਤੇ ਸਾਈ ਉੱਥੇ ਕਿੰਨੇ ਟੂਰ ਤੁਹਾਡੇ ਇਦਾਂ ਮਤਲਬ ਬਾਹਰ ਹੋਰ ਕੰਟਰੀ ਦੇ ਇੰਡੀਆ ਤੋਂ ਇਲਾਵਾ? ਇੱਕ ਦੁਬਈ ਦਾ। ਇੱਕ ਦੁਬਈ ਦਾ। ਹਾਂਜੀ, ਦੁਬਈ ਦਾ ਸਾਈ ਆਣਾ ਮੈਂ। ਦੁਬਈ ਇੱਕ ਤੁਹਾਡੇ ਮੁਖਾਲਫ ਸ਼ਾਇਦ ਜਾਂ ਤੁਸੀਂ ਸਜਾਦ ਗੁੱਜਰ ਹੋਣੇ ਸੀ ਮੁਖਾਲਫ। ਉਹ ਮੈਚ ਆ ਇਹ ਸੀ ਨਾ, ਤੁਸੀਂ ਬਾਬਰ ਗੁੱਜਰ ਤੇ ਸ਼ਾਇਦ ਸਦੀਕ ਬਾਟਾ ਅਸੀਂ ਤੁਸੀਂ ਮੁਖਾਲਫ ਖੇਡੇ ਨਹੀਂ ਸੀ। ਉਹ ਸਾਈ ਕਿੱਦਾਂ ਮਤਲਬ ਉਹ ਮੈਚ ਇਦਾਂ ਫੈਡਰੇਸ਼ਨ ਵਾਲਾ ਤਾਂ ਸਿਸਟਮ ਹੈ ਹੀ ਸੀਗਾ। ਫੈਡਰੇਸ਼ਨ ਟੀਮ ਗਈ ਸੀਗੀ। ਹਾਂਜੀ, ਤੇ ਜਾਂ ਆਪਣੇ ਦੇਵਦਾਸ ਦੇ ਕੋਈ ਬੰਦੇ ਉਹਨਾਂ ਟੀਮ ਬਣਾਈ ਸੀਗੀ। ਇਹ ਵੀ ਸਾਰੇ ਤੁਹਾਡੇ ਸ਼ਰਫੀ ਹੋਣੀ ਸੀ, ਸਿਆਦ ਹੋਣੀ। ਹਾਂਜੀ, ਟੀਮ ਇਹਨਾਂ ਦੀ ਚੰਗੀ ਸੀ। ਮੁਮਤਾਜ਼ ਆਲਮ ਸੀਗਾ ਉਸ ਤੁਹਾਡੇ ਨਾਲ ਸਾਹਮਣੇ, ਇਰਫਾਨ ਮਾਨਾ ਜੱਟ ਸੀ, ਅਖਤਰ ਖਾਨ ਸੀ। ਹਾਂ, ਅਖਤਰ ਖਾਨ। ਇਹ ਵੀ ਤਗੜੀ ਟੀਮ ਬਣ ਗਈ ਨਹੀਂ ਜਿਹੜੀ ਬਾਕੀ ਰਹਿ ਗਈ ਉਹ ਇਦਾਂ। ਲੇਕਿਨ ਉੱਥੇ ਕਲੱਬ ਸਿਸਟਮ ਸੀਗਾ ਨਾ। ਅੱਛਾ, ਉੱਥੇ ਕਲੱਬ ਸਿਸਟਮ ਸੀਗਾ। ਫਿਰ ਸਾਡੇ ਵੱਲ ਆਪਣਾ ਸਦੀਕ ਵੀ ਵੱਡਾ। ਹਾਂਜੀ, ਤੇ ਇੱਕ ਤਾਂ ਸੀ ਨਾ ਜਾਫੀ ਸੰਦੀਪ ਸਹੀ ਸੀਗਾ। ਸੰਦੀਪ ਇੱਕ ਤੇ ਸੰਦੀਪ ਨੰਗਲ ਅੰਬੀਆਂ ਵਾਲਾ ਉਹ ਜਾਫੀ ਸੀ ਨਾ। ਹਾਂਜੀ, ਇਹ ਸਹੀ ਹੈ, ਕੈਨੇਡਾ ਜੀ ਹੁੰਦਾ ਹੈ, ਬਹੁਤ ਚੰਗਾ ਸਹੀ ਹੈ ਸੰਦੀਪ। ਇੱਕ ਕਿੰਦਾ ਵਾ ਸ਼ਾਇਦ, ਉਹ ਤਾਂ ਨਹੀਂ ਕਿੰਦਾ ਵੀ ਉੱਥੇ ਸੀਗਾ ਸਾਡੇ ਕਲੱਬ ਵੱਲੋਂ। ਸੰਦੀਪ ਕਿੰਦਾ, ਬਾਬਰ ਤੇ ਸਦੀਕ ਕੋਡੀਆਂ ਪਾਉਂਦੇ ਸੀ। ਸਹੀ, ਉਹ ਮੈਚ ਜਿੱਥੇ ਅਸੀਂ ਯਾਦ ਹੋਣੀ। ਮੈਂ ਨਹੀਂ ਉਸ ਮੈਚ ਕੋਡੀ, ਮੈਂ ਉਹ ਦੂਜਾ ਮੈਚ ਹੋਰ ਇੰਡੀਆ ਖਿਲਾਫ ਉਹਦੇ ਕੋਡੀਆਂ ਪਾਈਆਂ। ਸਾਈ ਉਦੋਂ ਤੇ ਵੈਸੇ ਮੀਕ ਵੀ ਬੜੇ ਪੁੱਠੇ ਕਰਦਾ ਸੀ ਬੰਦੇ। ਮੀਕ ਜੱਫੇ ਬੜੇ ਮਾਰੇ ਇਹਨਾਂ ਨੂੰ, ਅਖਤਰ ਖਾਨ ਆਪਣਾ ਤੇ ਮਾਨਾ ਯਾਨੀ ਕਿ ਰਵਾਜ ਦਿੱਤੇ ਉਹਨੇ ਜੱਫੇ ਬਹੁਤ ਮਾਰਿਆ। ਇਮਤਿਆਜ਼ ਠੀਕ ਰਿਹਾ ਉੱਥੇ। ਹਾਂਜੀ, ਤੇ ਉਹਨਾਂ ਜੱਫੇ ਉਹ ਮੀਕਾ ਦਾ ਜੱਫੇ ਨਾ ਉਹ ਬੜੇ ਨਿਰਦ ਜੱਫੇ ਮਾਰਦਾ। ਅੱਛਾ, ਸਾਈ ਹੁੰਦਾ ਆਪਦਾ ਵੀ ਇੱਕ ਕੰਮ ਸੀ ਉਹ। ਬਾਹਰ ਮਾਰ ਢੁੱਡ ਮਾਰਨੀ ਸੀ ਉਹਨੇ, ਢੁੱਡ ਮਾਰ ਕੇ ਪੂਰੇ ਯਾਨੀ ਕਿ ਕਰਦਾ ਕੋਈ ਜਿਸਮ ਚ ਪਾਵਰ ਹੀ ਬਹੁਤ। ਉਹ ਜੋ ਅਸੀਂ ਪ੍ਰੈਸ ਮਾਰਨ ਨੂੰ ਪੈਂਦੇ ਹੁੰਦੇ ਸੀ। ਹਾਂਜੀ, ਤੇ ਉਹ ਲੇਕਨ ਚੁੱਕ ਲੈਂਦਾ ਸੀ। ਉਹ ਵਜਨ ਨਹੀਂ ਸਾਡਾ ਚੱਕ ਲੈਂਦਾ। ਕਿਉਂਕਿ ਮੈਂ ਦੇਖਿਆ ਲਾਸਟ ਟਾਈਮ 2012 ਦੇ ਵਰਲਡ ਕੱਪ ਚ 11 ਦੇ ਜਦੋਂ ਲੱਲਾ ਬੈਦੁੱਲਾ ਦੀ ਪਹੁੰਚਾਈ ਪਹਿਲੀ ਕੋਡੀ ਗਿਆ ਮੱਖਣ ਵਾਲੀ ਨੇ, ਜਦੋਂ ਉਹਨੇ ਕਿਹਾ। ਲੇਕਿਨ ਚਲੋ ਬਹਰਹਾਲ ਉਹ ਵੈਸੇ ਵੀ ਠੀਕ। ਉਹ ਜਿਹੜਾ ਬੰਦਾ ਸੀ ਨਾ, ਉਹ ਜਿਹੜਾ ਕੀ ਉਹਦਾ ਜੱਫੀ ਨਾਂ ਲਿਆ, ਮੀਕ। ਉਹ ਨਾ ਬੰਦਾ ਜੇ ਕਹਿੰਦਾ ਜ਼ੋਰ ਨਾਲ ਕੋਡੀ ਖੇਡਣੀ, ਜ਼ੋਰ ਨਾਲ ਬੰਦਾ ਜਿਹੜਾ ਬੰਦਾ ਅਕਲ ਨਾਲ ਕੋਡੀ ਖੇਡਦਾ ਉਹ ਕਾਮਯਾਬ ਹੀ। ਅਸੀਂ ਇੱਧਰ ਤੇ ਪ੍ਰੈਸ ਵਾਲੇ ਮਾਰਨੇ ਕਿ ਜੀ ਸਾਨੂੰ ਨਾ ਕੈਨੇਡਾ ਇੱਕ ਦੋ ਕੋਡੀ ਤੰਗ ਕੀਤਾ ਵਾ। ਫਿਰ ਸਾਨੂੰ ਬਹੁ ਰਸ਼ੀਦ ਅੱਲਾ ਤੰਦਰੁਸਤੀ ਰੱਖੇ, ਉਹ ਉੱਥੇ ਉਹਨੇ ਕਿਹਾ ਇਹਦਾ ਸਿਰਫ ਲੱਤਾਂ ਦੇ ਉਦੋਂ ਬਜਾਓ, ਲੱਤਾਂ ਹੀ ਫੜਨੀਆਂ ਤੁਹਾਡੀਆਂ ਨੇ। ਹਾਂਜੀ, ਪਹਿਲਾਂ ਵੀ ਦੱਸਿਆ ਸੀ। ਫਿਰ ਲੱਤਾਂ ਤੋਂ ਬਚਾਉਂਦੇ ਰਹੇ ਆ। ਜਦੋਂ ਅਸੀਂ ਸਾਡਾ ਜਿੱਦਾਂ ਇੱਧਰ ਪ੍ਰੈਸ ਮਾਰੀ ਦਾ ਪ੍ਰੈਸ ਮਾਰਾਂਗੇ, ਲੇਕਿਨ ਪ੍ਰੈਸ ਉਹ ਬਰਦਾਸ਼ਤ ਕਰ ਜਾਂਦੇ। ਪ੍ਰੈਸ ਨਾਲ ਹੀ ਲੱਤਾਂ ਖਿੱਚ ਲੈਂਦੇ ਸਾਡੀ ਲੱਤਾਂ ਤੇ ਮੁੜ ਕੇ ਫਿਰ ਦੋ ਤਿੰਨ ਜਫੇ ਮਾਰੇ ਉਹਨੂੰ, ਇੱਕ ਦੋ ਸਾਨੂੰ ਫਿਰ ਸੰਪਲ ਲੱਗ ਗਿਆ ਕਿ ਨਹੀਂ ਟੱਚ ਨਹੀਂ ਕਰੀ, ਆਪ ਪਵੇ ਫਿਰ ਨਿਕਲ। ਹਾਂਜੀ, ਆਪ ਪਵੇ ਤੇ ਫਿਰ ਆਪ ਪੈਣਾ, ਫਿਰ ਅਸੀਂ ਨਿਕਲ ਜਾਂਦੇ। ਸਰਾਜ ਜੀ ਕੋਡੀ ਮਾਸ਼ਾਅੱਲਾ ਬਹੁਤ ਖੇਡੀ ਤੁਸੀਂ, ਵਧੀਆ ਰਹੇ। ਤੇ ਉਸ ਤੋਂ ਬਾਅਦ ਕੋਡੀ ਛੱਡਣ ਦਾ ਐਂਡ ਕਿੱਦਾਂ ਰਿਹਾ? ਵੀ ਸੱਟ ਸੁੱਟ ਕਿਤੇ ਲੱਗ ਗਈ? ਕੋਡੀ ਸੱਟ ਲੱਗ ਗਈ, ਮੇਰੇ ਗੋਡੇ ਸੱਟ ਲੱਗ ਗਈ। ਦੂਜੇ ਨੇ ਮੇਰੀਆਂ ਹੱਡੀਆਂ ਖਰਾਬ ਹੋ ਗਈਆਂ ਪਿੱਛੇ। ਅੱਛਾ, ਹੱਡੀਆਂ ਦੋਨੇ ਯੂਰੋਕ੍ਰਿਸਟ ਵੱਧ ਗਏ ਨਾ, ਹੱਡੀਆਂ ਵੱਧ ਗਈਆਂ ਪਿੱਛੇ। ਹਾਂਜੀ, ਉਹ ਉਹਦੇ ਨਾਲ ਮੈਂ ਵੀ ਘੋਲ ਬੇਗੋਰੀ ਕਰੀ ਰੱਖੀ ਕਿ ਚੱਲ ਕੋਈ ਨਹੀਂ ਹੋ ਜਾਣਾ ਠੀਕ, ਦਵਾ ਦੂ ਖਾ ਲੈਣੀ ਐਵੇਂ ਡਾਕਟਰਾਂ ਕੋਲੋਂ। ਹਾਂਜੀ, ਉਹ ਮੁੜ ਕੇ ਫਿਰ ਦੇਖਦੇ ਅਖੀਰ ਨਾ ਰਣ ਕਰਨੇ ਨਹੀਂ ਹੁੰਦੀ। ਹਾਂਜੀ, ਯਾਨੀ ਕਿ ਪੱਕੀ ਜਗ੍ਹਾ ਤੇ ਜਿੱਥੋਂ ਮੈਂ ਰਣ ਕਰਦੇ ਹੁੰਦੀ ਨਹੀਂ। ਸਹੀ, ਰਣ ਤੋਂ ਹਟ ਕੇ ਪੱਕੀ ਮੈਂ ਵੈਸੇ ਪੱਕੀ ਜਗ੍ਹਾ ਪੈਦਲ ਤੁਰਦਾ ਸੀ ਨਾ, ਤੇ ਮੇਰੀਆਂ ਹੱਡੀਆਂ ਲੱਤਾਂ ਪਿੱਛੋਂ ਹਾਰਡ ਹੋ ਜਾਂਦੀਆਂ, ਪੱਠੇ ਜਿਹੜੇ ਪਿਛਲੇ ਪਾਸੇ। ਫਿਰ ਮੈਨੂੰ ਆਪਣਾ 78 ਰਸ਼ ਦੀ ਇਹਨੇ ਫਿਰ ਆਪਰੇਸ਼ਨ ਕਰਾਇਆ ਡਾਕਟਰ ਕੋਲ ਇੱਥੋਂ ਫੈਸਲਾਬਾਦ। ਉਹ ਵੀ ਜਾਨੀ ਕਿ ਕਬੱਡੀ ਤੋਂ ਹਟੇ ਹੀ ਸੀ, ਸਮਝ ਲਓ ਲਾ ਲਾ ਉਦੋਂ। ਲੇਕਿਨ ਉਸ ਤੋਂ ਬਾਅਦ ਨਾ ਉਹ ਫਿਰ ਮੈंने ਆਪਰੇਸ਼ਨ ਕਰਾਇਆ, ਮੈਨੂੰ ਦੱਸਿਆ ਤੂੰ ਡਾਕਟਰ ਚੈੱਕ ਕਰਾਓ, ਕੋ ਖਾਦੀ 2 ਮਹੀਨੇ ਦਵਾ ਉਹਨਾਂ ਕੋਈ। ਫਿਰ ਕਹਿੰਦੇ ਆਪਰੇਸ਼ਨ, ਮੈਂ ਆਪਰੇਸ਼ਨ ਕਰਦੇ ਅੱਗੇ ਕਿਹੜਾ ਮੈਂ ਖੇਡ ਹੁੰਦਾ ਨਾ। ਉਹ ਆਪਰੇਸ਼ਨ ਕੀਤਾ, ਅੱਲਾ ਸ਼ੁਕਰ ਆਪਰੇਸ਼ਨ ਸੈੱਟ ਹੋ ਗਿਆ। ਆਪਾਂ ਤੁਰਨੇ ਫਿਰਨੇ ਖੇਡਣ ਜੋਗੇ ਵੀ ਹੋ ਗਏ। ਫਿਰ ਉਸ ਤੋਂ ਬਾਅਦ ਇੱਕ ਮੈਂ ਮੈਚ ਖੇਡਿਆ ਸੀ ਕਾਦਰਾਬਾਦ। ਹਾਂਜੀ,
ਕਾਦਰਾਬਾਦ ਗਏ ਸੀ ਖੇਡਣ ਕਿਉਂਕਿ ਉਦੋਂ ਆ ਕੇ ਹੁਣ ਮੈਂ ਸ਼ਾਇਦ ਕਾਦਰਾ ਤੋਂ ਮਾਨਾ ਵੀ ਖੇਲਿਆ ਸੀ, ਉਦੋਂ ਕਾਦਰਾ ਤੋਂ ਖੇਡੇ ਸੀ, ਸੀਆਰ ਟੀਮ ਲਗਾਈ, ਸੀਆਰ ਦੀ ਟੀਮ ਵੱਲੋਂ ਖੇਡੇ ਸੀ। ਹਾਂਜੀ ਤੇ ਉਹ ਬਲਕਿ ਖੇਡਿਆ ਵੀ ਕਾਦਰਾਬਾਦ ਨੇ, ਉਦੋਂ ਕਾਦਰਾਬਾਦ ਵੱਲੋਂ ਮਾਨਾ ਸੀ। ਹਾਂਜੀ ਉਹ ਮਰੂਫ ਇੱਕ ਟੀਮ ਇਹਨਾਂ ਨੇ ਬਣਾਈ ਸੀ, ਹਾਂਜੀ ਮਰੂਫ ਉਹਨਾਂ ਨੇ, ਕਿਉਂਕਿ ਅਸੀਂ ਪਿੰਡਾਂ ਲੈਵਲਾਂ ਦਾ ਮੈਚ ਖੇਡ ਹਟੇ ਸੀ। ਉਸ ਤੋਂ ਬਾਅਦ ਤੁਹਾਡਾ ਕਲੱਬਾਂ ਦਾ ਹੋਇਆ, ਸਾਡਾ ਕਲੱਬਾਂ ਤੁਹਾਡੇ 4 ਕਲੱਬ ਕੀਤੇ ਸੀ, 4 ਕਲੱਬ, ਇੱਕ ਵਿਦੇਸ਼ੇ ਦਾ ਸੀ, ਇੱਕ ਇਹਨਾਂ ਨੇ ਆਪ ਹੀ ਬਣਾਇਆ ਸੀ, ਇੱਕ ਤੁਹਾਡਾ ਸੀ ਤੇ ਇੱਕ ਦਾ ਸ਼ਾਇਦ ਮੈਨੂੰ ਆਏ ਕੋਟ ਬਣਾਇਆ। ਹਾਂਜੀ ਉਹ ਮੇਰਾ ਲਾਸਟ ਤੁਸੀਂ ਉਹੀ ਖੇਡਿਆ ਉਹ ਮਤਲਬ ਉਹ ਹੀ ਚੱਲਿਆ ਲਾਸਟ ਮੈਚ ਖੇਡੇ ਤੇ ਸਾਈ ਉਸ ਤੋਂ ਬਾਅਦ ਫਿਰ ਸੱਟ ਲੱਗੀ ਨਾ ਗੋਡੇ ਤੇ। ਅੱਛਾ ਤੁਹਾਡਾ ਗੋਡੇ ਦਾ ਮਸਲਾ ਵੀ ਸੀਗਾ ਨਾ? ਗੋਡੇ ਦਾ ਵੀ ਥੋੜਾ ਮਸਲਾ ਸੀਗਾ। ਸਹੀ ਸਹੀ ਉਹ ਥੋੜੇ ਅਨਫਿਟ ਹੁੰਦੇ ਫਿਰ ਯਾਨੀ ਕਿ ਹੁੰਦੇ ਫਿਰ ਦੇਰ ਜੀ ਕੀਤਾ। ਮੈਂ ਕਿਹਾ ਹੁਣ ਬਸ ਹੀ ਕਰੀਏ, ਨਹੀਂ ਕੰਮ ਚੱਲਦਾ। ਭਾਜੀ ਹੁਣ ਇੱਕ ਹੋਰ ਛੋਟਾ ਜਿਹਾ ਸਵਾਲ ਜਿਹੜਾ ਪਹਿਲੇ ਕਰਨਾ ਚਾਹੀਦਾ, ਲੇਕਿਨ ਚਲੋ ਮੈਂ ਹੁਣ ਮੈਨੂੰ ਆ ਗਿਆ ਸੀ, ਮਿਹਨਤ ਸਾਈ ਕਿੰਨੀ ਕਰਨੀ ਪਈ ਕਬੱਡੀ ਦੇ ਵਿੱਚ, ਮਿਹਨਤ ਤੁਸੀਂ ਕਿੰਨੀ ਕੀਤੀ? ਅਸਲ ਗੱਲ ਹਾਂਜੀ ਜਿਹੜੀ ਮਿਹਨਤ ਕਰਨਾ ਭੁਲਾਣਾ, ਹਾਂਜੀ ਇਹ ਹੀ ਹੈ ਜਿੰਨੀ ਕਰ ਲਾ ਥੋੜੀ। ਕਿਉਂਕਿ ਅਸੀਂ ਹੁਣ ਮਿਸਾਲ ਆ ਘੰਟਾ ਕਰ ਲਈ ਜਾਂ 1.5 ਕਰ ਲਈਏ, ਅਸੀਂ ਯੰਗ ਮੁੰਡੇ, ਉਦੋਂ ਮਿਹਨਤ ਦਾ ਤੁਹਾਡਾ ਕੀ? ਘੰਟਾ ਵੀ ਕਰਨੀ ਹੋਏ ਨਾ ਤੇ ਬੰਦਾ ਮਿਹਨਤ ਕਰੇ। ਅਸੀਂ ਗੱਲਾਂ ਬਹੁਤੀਆਂ ਕਰਦੇ, ਘੰਟਾ ਵੀ ਕਰਨੀ ਹੋਏ ਨਾ ਮਿਹਨਤ ਕਰੇ। ਇਹ ਨਹੀਂ ਮਿੰਟ ਲਾਇਆ, 5 ਮਿੰਟ ਵਿੱਚ ਰੈਸਟ ਕਰ ਲਈ, 3 ਮਿੰਟ ਕਰ ਲਈ, 2 ਮਿੰਟ ਬਹਿ ਗਏ, ਖਲੋ ਗਏ, ਅਸੀਂ 4 ਘੰਟੇ ਕਰ ਗਏ। ਕਰਨਾ ਕੀ ਜਦੋਂ ਆਪਣੇ ਆਪ ਨੂੰ ਜਿਸਮ ਨੂੰ ਜਿੱਦਾਂ ਕਹਿੰਦੇ ਖੂਨ ਪਸੀਨਾ ਯੂਰੀ ਲਾਣਾ, ਕੋਇਆ ਹੀ ਨਾ ਆਪਣਾ ਯੂਰੀ ਲੱਗੇ, ਪਸੀਨਾ ਜੇ ਨਿਕਲਿਆ ਜਿਸਮ ਦੇ ਵਿੱਚੋਂ, ਅੰਗਾਂ ਦੇ ਪਸੀਨਾ ਨਿਕਲਦਾ ਪਤਾ ਲੱਗਦਾ ਯੂਰ ਹੁੰਦਾ। ਤਾਂ ਮਿਹਨਤ ਤੁਸੀਂ ਕਿੰਨੀ ਕਰ ਲੈਂਦੇ? ਮਤਲਬ ਅਗਰ ਆਪਾਂ ਡੰਡਾ ਮਿਹਨਤ ਹਿਸਾਬ ਦੀ ਕੀਤੀ ਆ ਰੂਟੀਨ ਨਾਲ, ਲੇਕਿਨ ਕੀਤੀ ਰੂਟੀਨ ਨਾਲ, ਕੀਤੀ ਹਿਸਾਬ ਦੀ ਆ। ਹਾਂਜੀ ਲੇਕਿਨ ਕੀਤੀ ਹਿਸਾਬ ਨਾਲ 500-700 ਡੰਡ ਮਾਰਨਾ, 500-700 ਡੰਡ ਮਾਰਨਾ। ਤੁਸੀਂ ਸਾਈ ਹੌਲੀ ਜੀ ਕਹਿਤਾ, ਏਦਾਂ ਅਸੀਂ 200 ਮਾਰ ਲਈਏ, ਆਸ਼ਕ ਕਿੰਨੇ ਮਾਰਦਾ ਏ? ਨਹੀਂ ਤਾਂ ਰੂਟੀਨ ਮਾਰਦੇ ਸੀ ਨਾ, 250-300 ਸਵੇਰੇ ਮਾਰਨਾ, 250-300 ਸ਼ਾਮੀ ਮਾਰਨਾ, ਨਾਲ ਵੇਟ ਵੂਟ ਕਰਨਾ, ਸਵੇਰੇ ਪੀਟੀ ਸ਼ੇਡੀ ਆਪਣੀ ਰੂਟੀਨ ਨਾਲ ਕਰਨੀ, ਰੂਟੀਨ ਨਾਲ ਕਰਨੀ, ਜਿਹੜੇ ਨਾਗਾ ਨਹੀਂ ਪਾਈਦਾ। ਹਾਂਜੀ ਹਾਂਜੀ ਬਹੁਤ ਘੱਟ ਕਿਤੇ ਮਜਬੂਰੀ ਨਾਲ ਜਾਂ ਮੀਂਹ ਨੇਰੀ ਜਾਂ ਕਿਤੇ ਮੈਚ ਮੂਚ ਤੇ ਚੱਲ ਗਿਆ, ਨਹੀਂ ਤੇ ਘਰ ਰਹਿ ਕੇ ਨਹੀਂ ਨਾਗਾ ਪਾਈਦਾ। ਸਾਈ ਤੁਸੀਂ ਕੀ ਦੇਖਦੇ ਆ ਵੀ ਕਬੱਡੀ ਦੇ ਵਿੱਚ ਮਿਹਨਤ ਬਹੁਤ ਜ਼ਰੂਰੀ ਹੈ ਪਲੇਅਰ ਲਈ, ਪਲੇਅਰ ਦੀ ਦਲੇਰੀ ਬਹੁਤ ਜ਼ਰੂਰੀ ਹੈ, ਹੋਰ ਕਿਹੜੀਆਂ ਚੀਜ਼ਾਂ ਐਸੀਆਂ ਸਾਰੀਆਂ ਪਲੇਅਰ? ਮੈਨੂੰ ਇਦਾਂ ਲੱਗਦਾ ਵਾ ਸਾਈ, ਮੈਂ ਤੁਹਾਡੇ ਤੋਂ ਕਿੰਨਾ ਛੋਟਾ ਵਾਂ, ਜੂਨੀਅਰ ਵੀ, ਮੈਨੂੰ ਇਦਾਂ ਲੱਗਦਾ ਵਾ ਮਿਹਨਤ ਇੱਕ ਸਾਈਡ ਤੇ ਆ, ਉਹ ਤੇ ਬੰਦੇ ਨੇ ਕਰਨੀ ਹੁੰਦੀ, ਲੇਕਿਨ ਦਲੇਰੀ ਬਹੁਤ ਵੱਡੀ ਚੀਜ਼ ਆ ਕਬੱਡੀ ਖੇਡਣ। ਦਲੇਰੀ ਤੇ ਗੱਲ ਮੁੱਕਦੀ ਹੈ, ਮਿਹਨਤ ਕਰਨੀ ਤਾਂ ਵੀ ਦਲੇਰੀ ਨਾਲ ਕਰਨੀ ਹੈ, ਮੈਚ ਖੇਡਣੇ ਤਾਂ ਵੀ ਦਲੇਰੀ ਨਾਲ ਖੇਡਣੀ ਹੈ। ਜੇ ਮੈਂ ਮਿਹਨਤ ਹੀ ਨਾ ਹੋਈ ਦਲੇਰੀ ਨਾਲ, ਜੋ ਦਿਲ ਨੇ ਹੌਸਲਾ ਕਰਨਾ, ਬਰਦਾਸ਼ਤ ਕਰਨਾ ਕਿਸੇ ਚੀਜ਼ ਨੂੰ, ਥਕਾਵਟ ਨੂੰ ਜਾਂ ਤਕਲੀਫ ਨੂੰ ਬਰਦਾਸ਼ਤ ਕਰਨਾ, ਤਾਂ ਮਿਹਨਤ ਹੋਣੀ ਹੈ ਨਾ। ਹਾਂਜੀ ਜੇ ਬੰਦਾ ਕਵੇ ਨਹੀਂ ਥੱਕ ਗਏ ਬਹੁਤ ਕਾਲੀ ਚਲੀਏ ਘਰ ਨੂੰ, ਫਿਰ ਇੰਨੀ ਤਾਂ ਸਾਰੇ ਕਰਦੇ। ਸਹੀ ਜ਼ਾਹਰੀ ਬਾਤ ਆ, ਜਿੰਨੇ ਹੁਣ ਜਿਹੜਾ ਬੰਦਾ ਗਰਾਊਂਡ ਚ ਕਰਕੇ ਜਾਣਾ, ਥੋੜੀ ਬਹੁਤੀ ਕਰਕੇ ਜਾਣਾ, ਲੇਕਿਨ ਜਿਹਨੇ ਖਾਬ ਵੱਡੇ ਜਿਹਨੇ ਆਪਣੇ ਆਪ ਨੂੰ ਮਾਰ ਕੇ ਤੋੜ ਕੇ ਆਣਾ, ਉਹਨੂੰ ਅੱਲਾ ਦੇ ਫਲ ਦੇਣਾ। ਉਹ ਬਰਾਬਰ ਦੀ ਹਰ ਬੰਦੇ ਥੋੜੀ ਬਹੁਤੀ ਜਿਹੜਾ ਗਰਾਊਂਡ ਦੇ ਜਾਂਦਾ ਕਰਕੇ ਹੀ ਜਾਂਦਾ। ਬਿਲਕੁਲ ਸਾਈ। ਅੱਛਾ ਸਾਈ, ਇੱਕ ਹੋਰ ਸਵਾਲ ਆ, ਤੁਹਾਨੂੰ ਉਦੋਂ ਤੁਸੀਂ ਖੇਡਦੇ ਜਦੋਂ ਤੁਹਾਨੂੰ ਬਾਮ ਦਾ ਪਤਾ ਸੀ? ਨਹੀਂ ਬਾਮ ਕੀ ਤੇਲ ਵੀ ਲਾ ਦਿੰਦੇ। ਬਾਮ ਤਾਂ ਬਹੁਤ ਦੂਰ ਦੀ ਗੱਲ ਆ, ਨਹਾ ਕੇ ਨਾ ਹਲਕਾ ਹਲਕਾ ਕਹਿੰਦੇ ਤੇਲ ਲਾ ਲੈਣਾ, ਉਹ ਵੀ ਕਹਿੰਦੇ ਤੇਲ ਲਾਇਆ ਸਾਫ ਮਾਰੋ, ਤੌਲੀਆ ਮਾਰੋ, ਸਾਫ ਮਾਰੋ। ਤੁਸੀਂ ਮਤਲਬ ਚਲੋ ਉਵੇਂ ਤਾਂ ਤੁਸੀਂ ਘਟ ਗਏ ਆ, ਮੈਂ ਦੇਖ ਉੱਤੇ ਵੀ ਆਨਾ ਸਵਾਲ ਤੇ, ਲੇਕਿਨ ਹੁਣ ਤੁਸੀਂ ਵੈਸੇ ਵੀ ਦੇਖਦੇ ਹੋਣੇ ਬੰਦੇ ਬਾਮ ਹੀ ਨਹੀਂ ਲਾ ਲੈਂਦੇ। ਹੁਣ ਤੁਸੀਂ ਇਹ ਦੱਸੋ ਵੀ ਕੀ ਤੁਸੀਂ ਕਰੋਗੇ, ਵੀ ਜਾਫੀ ਚੰਗਾ ਕਿ ਸਾਈ ਚੰਗਾ? ਇਹ ਜਾਫੀ ਨਾਲ ਜ਼ੁਲਮ ਆ, ਜਾਫੀ ਆਖਰੀ ਇਨਸਾਨ ਜਿਹੜੀ ਗਰਮੀਆਂ ਕੋਡੀ ਮੈਂ ਵੀ ਦੇਖਦਾ। ਹਾਂਜੀ ਗਰਮੀ ਕੋਡੀ, ਹੁਣ ਗਰਮੀਆਂ ਆਣੀਆਂ ਵਾ, ਸਰੇਆਮ ਨਾਲ ਕਿਹੜਾ ਅੱਗੇ ਕਿਤੇ ਜੇ ਕਿਸੇ ਨੇ ਕੋਈ ਤੇਲ ਤੋਂ ਲਾਣਾ, ਲੋਕਾਂ ਨੂੰ ਤਾਂ ਸਰੇਆਮ ਕਹਿੰਦੇ ਲਾਓ ਤੇ ਲਾਏ ਸਾਰੇ। ਹਾਂਜੀ ਹੁਣ ਤੇ ਕੋਚ ਜਾਫੀ ਵਿਚਾਰੇ ਕੀ ਕਰਨਗੇ? ਕੋਚ ਕਹਿੰਦੇ ਆ ਵੀ ਤੁਸੀਂ ਬਾਬੂ ਲੈ ਲਈ ਜਾਵੇ ਜਾਨੋ ਨਾ, ਉਹਨੇ ਮਜਬੂਰੀ ਹੈ ਨਾ, ਜਦੋਂ ਇੱਕ ਘਰ ਲਾਣਾ ਦੂਆ ਤੁਸੀਂ ਵੀ ਲਾਓ। ਜੇ ਤੁਹਾਡੇ ਨਾਲ ਜੱਫਾ ਹੋਵੇ ਤਾਂ ਉਧਰ ਵੀ ਨਾ ਹੋਊਗੀ। ਸਾਰੀ ਬਾਤ ਆ ਸਾਰੀ ਵੀ ਉਹ ਕਹਿੰਦੇ ਵੀ ਚਲੋ ਇੱਕਾ ਦੁੱਖਾ ਜੱਫਿਆਂ ਦੇ ਫੈਸਲੇ। ਬਾਮ ਵਾਲਾ ਜਿਹੜਾ ਨਾ, ਬਾਮ ਵਾਲਾ ਕੰਮ ਨਹੀਂ ਠੀਕ ਹੈ, ਬਾਮ ਵਾਲਾ ਤਾਂ ਸਾਰਾ ਵੱਡਾ ਜ਼ੁਲਮ ਹੈ। ਇਹਦਾ ਕਮੇਟੀਆਂ ਨੂੰ ਚਾਹੀਦਾ, ਜਾਂ ਜਿਹੜੇ ਟੀਮ ਟੂਰਨਾਮੈਂਟ ਕਰਾਉਂਦੇ ਉਹਨੂੰ ਅਸਲ ਟੂਰਨਾਮੈਂਟ ਕਮੇਟੀਆਂ ਨੂੰ ਚਾਹੀਦਾ ਕਿ ਜਿੱਥੇ ਕਰਾਉਣਾ ਨਾ, ਦੇਖਣਾ ਤਾਂ ਜ਼ੋਰ ਆ ਇੱਕ ਦੂਜੇ ਦਾ, ਸ਼ੌਕ ਆ, ਮਿਹਨਤ ਦੇਖਣੀ ਚਾਹੀਦੀ ਹੈ। ਬਿਲਕੁਲ ਜਿਹਨੇ ਅੱਧੀ ਮਿਹਨਤ ਕਰਕੇ ਉੱਤੇ ਅੱਧੀ ਬਾਮ ਲਾ ਕੇ ਚੱਲ ਜਾਣਾ, ਉਹਨੂੰ ਹੱਥ ਪਿਆ ਵੀ ਛੁੱਟ ਜਾਣਾ, ਤੇ ਉਹਦੀ ਮਿਹਨਤ ਕਾਹਦੀ ਹੋਣੀ? ਯਾਨੀ ਕਿ ਸਾਜੀ ਆਪਾਂ ਇਹ ਮਿਸਾਲ ਦਿੰਦੇ, ਅੱਗੇ ਵੀ ਇੱਕ ਦਿਨ ਗੱਲ ਹੁੰਦੀ ਸੀ, ਨਫੀਸ ਕਰਦਾ ਵੀ ਇੱਕ ਪਾਸੇ ਹੀਰਾ ਬੱਟ ਕੋਡੀ ਪਾਉਂਦੇ ਆ, ਇੱਕ ਪਾਸੇ ਸ਼ਿਕਰੇ ਹੁਣੀ ਪਾਉਂਦੇ ਆ, ਲੋਕਲ ਬੰਦੇ ਪਾਉਂਦੇ ਆ, ਹੁਣ ਨਾ ਜਫਾ ਉਹਨੂੰ ਹੁੰਦਾ ਨਾ ਜਫਾ ਉਹਨੂੰ ਹੁੰਦੇ ਆ। ਉਹਦੇ ਚ ਹੁਣ ਬੰਦਾ ਕੀ ਯਾਨੀ ਕਿ ਮਿਹਨਤ ਪ੍ਰੈਕਟਿਸ ਦਾ ਜ਼ੋਰ ਦਾ ਫਰਕ ਹੀ ਨਿਕਲਦਾ। ਫਰਕ ਤਾਂ ਹੀ ਨਿਕਲਦਾ ਜੇ ਬੰਦਾ ਸਾਫ ਸੁਚਾ ਹੋਵੇ ਤਾਂ। ਸਾਜੀ ਹੁਣ ਸਵਾਲ ਆਨੇ ਆਪਾਂ ਇੱਥੇ ਕੋਡੀ ਤੋਂ, ਮੈਂ ਤੁਹਾਨੂੰ ਬਹੁਤ ਘੱਟ ਦੇਖਦਾ ਕਿਉਂਕਿ ਬਹੁਤ ਜ਼ਿਆਦਾ ਬੰਦੇ ਐਸੇ ਜਿਨ੍ਹਾਂ ਨੇ ਮਾਸ਼ਾਅੱਲਾ ਕੋਡੀ ਇੰਨੀ ਚੰਗੀ ਖੇਡੀ, ਜਿਨ੍ਹਾਂ ਦੇ ਵਿੱਚ ਤੁਸੀਂ ਵੀ ਆ। ਅੱਲਾਹ ਪਾਕ ਨੇ ਇੱਜ਼ਤ ਦਿੱਤੀ,
ਇੱਕ ਨਾਂ ਸੀ, ਸਾਰਾ ਕੁਝ ਸੀ, ਕੌਡੀ ਤੋਂ ਪਿੱਛੇ ਕਿਉਂ ਹੋ ਗਏ? ਮਤਲਬ ਮੈਂ ਤੁਹਾਨੂੰ ਮੈਚਾਂ ਤੇ ਵੀ ਬਹੁਤ ਘੱਟ ਦੇਖਿਆ। ਮੈਚ ਕਿਤੇ ਕਿਤੇ ਮੁੰਡੇ ਖੇਡਦੇ ਪਰ ਕਿਤੇ ਕਿਤੇ ਦਿਲ ਕੀਤਾ ਚੱਲ ਜਾਂਦੇ ਆ, ਨਹੀਂ ਤੇ ਉਦਾਂ ਵੈਸੇ ਹੀ ਆਪਣਾ ਨਹੀਂ ਕੋਈ, ਵੈਸੇ ਨਾ ਉਦਾਂ ਹੀ ਦਿਲ ਨਹੀਂ ਕਰਦਾ ਕਿ ਦਿਲ ਕੀਤਾ ਚੱਲ ਗਿਆ, ਏਡਾ ਕੋਈ ਵਧੂਗੀ ਕਿਉਂਕਿ ਇੰਟਰਸਟ ਵੀ ਹੈ ਨਹੀਂ ਤੁਹਾਡਾ, ਮਤਲਬ ਵੀ ਇੱਕ ਕਹਿ ਸਕਦਾ ਨਾ ਇੱਕ ਬੰਦੇ ਨੂੰ ਇੰਟਰਸਟ ਹੁੰਦਾ ਵੀ ਟੀਮ ਦੇ ਨਾਲ ਜਾਣਾ, ਖਿਡਾਉਣਾ ਤੇ ਸਾਰਾ ਕੁਝ ਆਈ, ਉਹ ਵੀ ਮੈਂ ਤੁਹਾਨੂੰ ਦੇਖਿਆ ਨਹੀਂ। ਇੱਕ ਮੈਂ ਬੜੀ ਦੇਰ ਬਾਅਦ ਤੁਹਾਨੂੰ ਉਦੋਂ ਲੋਕੋ ਕੀ ਦੇਖਿਆ ਮੈਂ। ਕਿਤੇ ਕਿਤੇ ਚੱਲ ਜੀਦਾ, ਫਿਰ ਇਦਾਂ ਨਾਲ ਨੌਕਰੀ ਦਾ ਕੰਮ ਵੀ ਹੈ ਨਾ। ਹਾਂਜੀ, ਉਹ ਨੌਕਰੀ ਦਾ ਜਾਣੇ ਪੈਂਦਾ, ਅੱਗੋਂ ਨੌਕਰੀ ਆਪਣੀ ਗੁਜਰਨ ਵਾਲੀ ਹੈ। ਸਹੀ ਸਹੀ। ਤੇ ਉੱਥੇ ਡਿਊਟੀ ਤੇ ਵੀ ਜਾਣੇ ਪੈਂਦਾ, ਕਿਤੇ ਮੈਚ ਨਾ ਹੁੰਦਾ ਮੈਂ ਡਿਊਟੀ ਤੇ ਗਿਆ ਹੁੰਦਾ, ਇਹ ਫਿਰ ਕਹਿੰਦੇ ਸਟਾਰ ਚੱਲ, ਮੈਂ ਕਿਹਾ ਹੁਣ ਮੈਂ ਥੱਕਿਆ ਆਇਆ, ਹੁਣ ਤੁਸੀਂ ਜਾ। ਏਦਾਂ ਵਾਧੇ ਘਾਟੇ ਵਿੱਚ ਹੋ ਜਾਂਦੇ, ਕਿਤੇ ਚੱਲ ਵੀ ਜਾਈਦਾ ਕਿ ਜਿੱਥੇ ਕਿਤੇ ਬਹੁਤਾ ਮੈਚ ਖਾਸ ਮੁੰਡੇ ਆਪਣੇ ਹੋਣ ਤੇ ਫਿਰ ਚੱਲ ਵੀ ਜਾਈਦਾ। ਤੇ ਜੇ ਉਹ ਬਣਾ ਚੱਕਰ ਫਿਰ ਪਤਾ ਹੀ ਹੁੰਦਾ, ਚਲੋ ਕੋਈ ਨਹੀਂ ਮੋਬਾਈਲ ਤੇ ਦੇਖ ਲਾਂਗੇ। ਸਾਈ ਜਿੰਨੇ ਹੁਣ ਤੁਹਾਨੂੰ ਮਤਲਬ ਤੁਸੀਂ ਜਿਨ੍ਹਾਂ ਨਾਲ ਖੇਡੇ ਆਏ ਹੋਵੇਂ, ਹੁਣ ਉਹ ਤੁਹਾਡੇ ਨਾਲ ਉਦਾਂ ਹੀ ਆ, ਕਾਲਾਂ ਸ਼ਾਲਾਂ ਆਉਂਦੀਆਂ ਜਾਂ ਹੁਣ ਉਹ ਹਾਲਾਤ ਦੱਸੋ ਫਿਰ ਕੀ ਸੀ? ਕਾਲਾਂ ਸ਼ਾਲਾਂ ਇਦਾਂ ਹੀ ਵਕਤ ਦੇ ਨਾਲ, ਨਹੀਂ ਵਕਤ ਦੇ ਨਾਲ ਹੀ ਕਿਤੇ ਕਿਤੇ, ਕਿਉਂਕਿ ਜਦੋਂ ਬੰਦਾ ਤਗੜਾ ਹੁੰਦਾ ਉਦੋਂ ਨਹੀਂ ਉਹ ਕਾਰਾਂ ਜਿਹੜੀਆਂ ਵਾ ਨਾ ਗੇਟ ਦੇ ਗੱਲਾਂ ਛੱਡਦੇ ਜੇ ਤਗੜਾ ਹੁੰਦਾ ਵਕਤ ਹੀ ਹੋਰ ਹੁੰਦਾ ਨਾ। ਹਾਂਜੀ ਸਹੀ। ਇਹ ਕੌਡੀ ਆਪਣੇ ਚ ਬਹੁਤ ਮਸਲਾ ਆ ਕਿ ਜਦੋਂ ਬੰਦਾ ਇੱਕ ਵਾਰੀ ਪਿੱਛੇ ਹਟ ਜਾਂਦਾ ਕੌਡੀ ਤੋਂ, ਜਾਂ ਕਿਸੇ ਨੂੰ ਸੱਟ ਲੱਗ ਜਾਂਦੀ, ਬੰਦੇ ਪਿੱਛੋਂ ਹੀ ਹਟ ਜਾਂਦੇ। ਬਸ ਯਾਰ ਇਹ ਨਿਯਮ ਹੈ ਨਾ ਕੁਦਰਤੀ, ਇਹ ਮੇਨਾ ਨਹੀਂ ਤੇਨਾ ਨਹੀਂ, ਹਰ ਬੰਦੇ ਨਾਲ ਹੀ ਹੈ। ਮੈਂ ਖੇਡਦਾ ਸੀ ਤੇ ਮੈਨੂੰ ਪੁੱਛਦੇ, ਮੈਂ ਨਹੀਂ ਖੇਡਦਾ, ਕੱਲ ਤੂੰ ਖੇਡਦਾ ਤੈਨੂੰ ਪੁੱਛਣਾ। ਕੋਈ ਜੇ ਸਾਡੇ ਕੋਚ ਆ ਉਹਨਾਂ ਨੂੰ, ਜਦੋਂ ਉਹਨਾਂ ਦੇ ਕੋਈ ਭਾਰੀ ਜਿਹੀ ਕੋਈ, ਅਸੀਂ ਕਿਹੜਾ ਉਹਨਾਂ ਨੂੰ ਡਾਕ ਪੁੱਛਦੇ। ਇਹ ਤਾਂ ਵਕਤ ਆ, ਬਸ ਏਦਾਂ ਹੀ ਆਸਾ। ਸਹੀ ਕੌਡੀ ਤੁਸੀਂ ਵੀ ਦੇਖਦੇ ਚਲੋ ਮੋਬਾਈਲ ਦੇ ਉੱਤੇ, ਤੁਹਾਨੂੰ ਕੀ ਲੱਗਦਾ ਇਸ ਟਾਈਮ ਕੌਡੀ ਸਾਡੀ ਅਪ ਜਾ ਰਹੀ ਆ ਕਿ ਜਾਂ ਤਬਾਹੀ ਆ? ਕਬੱਡੀ ਯਾਰ ਬੜੀ ਹੈ, ਸਿਰਫ ਅੱਜ ਜਿਹੜੀ ਇਹ ਕਾਮ ਗੱਲ ਆ ਨਾ, ਉਹ ਥੋੜਾ ਮੁੰਡੇ ਪਰਹੇਜ਼ ਕਰਨਾ ਸੀਗਾ ਸਟੀਰਾਇਡ ਦਾ। ਬਾਕੀ ਕਬੱਡੀ ਤਾਂ ਹੁਣ ਬਹੁਤ, ਅਸੀਂ 4-4 ਦਿਨ ਟੂਰਨਾਮੈਂਟ ਖੇਡ ਕੇ ਆਣਾ, ਕਿਤੇ 500 ਕਿਤੇ 1000 ਕੇ 2000 ਨਾਮ ਰੱਖਿਆ ਹੋਣਾ, ਟਰਾਲੀਆਂ ਲੱਭਣੀਆਂ, ਬੈਕਾਂ ਲੱਭਣੀਆਂ। ਹੁਣ ਅੱਲਾਹ ਤਾਲਾ ਨੇ ਹਰ ਚੀਜ਼ ਦਿੱਤੀ, ਹਰ ਪਲੇਅਰ ਨੂੰ ਦਿੱਤੀ। ਘਰ ਦੇ ਵਿੱਚ ਸਵਾਰੀ, ਮੋਟਰਸਾਈਕਲ, ਚਲੋ ਕਾਰਾਂ ਡਾਲੇ ਨਾਮ ਹੀ ਜਾਣ, ਤੇ ਹਰ ਘਰ ਦੇ ਹੀ ਮੋਟਰਸਾਈਕਲ, ਹਰ ਮੁੰਡੇ ਕੋਲ ਮੋਟਰਸਾਈਕਲ ਆ ਜਿਹੜਾ ਖੇਡਣ ਵਾਲਾ ਮੁੰਡਾ। ਤੇ ਹੁਣ ਤੇ ਸਿਰਫ ਆ ਇਹ ਗੇਮ ਨਾਲ ਆਪਣੀ ਜਾਨ ਦੀ ਹਿਫਾਜ਼ਤ ਕਰਨ। ਗੇਮ ਕਰਦੇ ਆ, ਮੁੜ ਗੇਮ ਤੋਂ ਬਾਅਦ ਫਿਰ 2-4 ਸਾਲ 10-5 ਜਿਹੜਾ ਕਰਦੇ ਆ, ਉਹ ਤਾਂ ਜੇ ਆਪਣੇ ਜਿਸਮ ਦਾ ਵੀ ਨਾਲ ਆਪਣੀ ਜ਼ਿੰਦਗੀ ਦਾ ਵੀ ਨੁਕਸਾਨ ਕਰਦੇ। ਹਾਂਜੀ, ਇਹ ਤਾਂ ਜ਼ਾਹਰੀ ਬਾਤ ਹੈ। ਲੇਕਿਨ ਹਰ ਬੰਦਾ ਹੀ ਚੁੱਕੀ ਫਿਰਦਾ। ਮੈਨੂੰ ਤਾਂ ਏਦਾਂ ਲੱਗਦਾ ਵੀ ਜਿਹੜਾ ਨਾ 55 ਕਿਲੋ ਵਾਲਾ ਜਾਂ 40 ਕਿਲੋ ਵਾਲਾ ਨਾ, ਉਹ ਵੀ ਇੱਕ ਕੰਮ ਕਰ ਰਿਹਾ, ਜਿਹੜਾ 100 ਕਿਲੋ ਵਾਲਾ ਉਹ ਵੀ ਉਹੀ ਕਰ ਰਿਹਾ ਮਿਸਾਲ। ਤੇ ਲੇਕਿਨ ਉਹ ਤੁਹਾਡੇ ਵਾਲੀ ਗੱਲ ਠੀਕ ਆ। ਪਰ ਦੇਖੋ ਦੇਖੀ ਕਰੀ ਜਾਂਦੇ ਨਾ, ਵੱਡੇ ਆ ਉਹ ਦੇਖ ਕੇ ਛੋਟੇ ਵੀ ਉਦਾਂ ਹੀ ਸਿਖਾਈ ਜਾਂਦੇ। ਹਾਲਾਂਕਿ ਚਲੋ ਜੇ ਕਿਸੇ ਨੇ ਕੋਈ ਮਾੜੀ ਮੋਟੀ ਗੋਲੀ ਟੀਕਾ ਕੋਈ ਲਵਾਉਣਾ, ਕੋਈ 35-30 ਸਾਲਾਂ 40 ਸਾਲਾਂ, ਹੁਣ ਤਾਂ ਮੁੰਡੇ ਕੱਛਾ ਬਾਅਦ ਚ ਪਾਉਂਦੇ, ਪਹਿਲਾਂ ਡੱਬੇ ਲਿਆ ਘਰ ਉਹ ਰੱਖਦੇ ਆ ਜੀ। ਡੱਬਾ ਉਹ ਲੈ ਨਹੀਂ ਹੁੰਦਾ ਜੀ, ਬਾਅਦ ਵਿੱਚ ਕਬੱਡੀ ਖੇਡਾਂਗੇ ਬਾਅਦ। ਅਸਲ ਜੈਨ ਮੈਂ ਖਰਾਕ ਹੋ, ਜੈਨ ਮੈਂ ਖਰਾਕ ਵੀ ਲੇਕਿਨ ਖਾਂਦੇ ਨਹੀਂ ਨਾ ਮੁੰਡੇ ਟੀਮ ਨਾਲ, ਖਰਾਕ ਨੂੰ ਤੋਜੋ ਨਹੀਂ ਕਰਦੇ ਸੀ ਜੀ। ਵੈਸੇ ਜੋ ਆਪਾਂ ਦੇਖਿਆ ਜਾਈਏ, ਹਾਲਾਂਕਿ ਤੁਹਾਡੇ ਦੌਰ ਦੇ ਵਿੱਚ ਵੀ ਸ਼ਾਇਦ ਖਰਾਕ ਤੁਹਾਨੂੰ ਵੀ ਏਦਾਂ ਨਾਰਮਲ ਹੀ, ਲੇਕਿਨ ਮੈਂ ਇਹ ਕਹਿੰਦਾ ਵੀ ਉਦਾਂ ਦੀਆਂ ਹੁਣ ਖਰਾਕਾਂ ਵੀ ਸਾਡੀਆਂ ਨਾ ਉਦਾਂ ਦੇ ਬੰਦੇ ਨੇ, ਨਾ ਉਦਾਂ ਦੀਆਂ ਖਰਾਕਾਂ ਨਾਰਮਲ ਉਦਾਂ ਦੀਆਂ ਆ, ਲੇਕਿਨ ਬੰਦੇ ਵੀ ਤਾਂ ਉਦਾਂ ਦੇ। ਲੇਕਿਨ ਜੇ ਬੰਦੇ ਰੂਟੀਨ ਨਾਲ ਖਾਣ ਤਾਂ ਰੂਟੀਨ ਨਾਲ ਬੰਦੇ ਖਾਂਦੇ ਨਹੀਂ ਨਾ ਖਰਾਕ। ਮੁੰਡੇ ਉਸ ਚੀਜ਼ ਨੂੰ ਆਪਣਾ ਟਾਈਮ ਨਹੀਂ ਦਿੰਦੇ। ਜਿਹੜਾ ਟਾਈਮ ਦੇਣਾ, ਜਿਹੜਾ ਆਪਣੇ ਟਾਈਮ ਨਾਲ ਉੱਠ ਕੇ ਸਵੇਰੇ ਮਿਹਨਤ ਕਰਨ, ਫਿਰ ਆ ਕੇ ਆਪਣਾ ਜਿਹੜਾ ਨਾਸ਼ਤਾ ਸਹੀ ਕਰਨਾ, ਦੇਸੀ ਖਾਣ। ਬਦਾਮਾਂ ਦਾ ਮੌਸਮ, ਅਸਲ ਬਦਾਮ ਨਾਲ ਦੀ ਚੀਜ਼ ਹੀ ਕੋਈ ਨਹੀਂ। ਸਹੀ। ਤੁਸੀਂ ਜਦੋਂ ਤੁਸੀਂ ਖੇਡਦੇ ਸੀ ਉਦੋਂ ਜ਼ਿਆਦਾ ਕਿਸ ਖੁਰਾਕ ਨੂੰ ਤਰਜੀਹ, ਮਤਲਬ ਜਾਂ ਕੀ ਖਾਣਾ? ਮੈਂ ਯਾਰ 2-3 ਚੀਜ਼ਾਂ ਖਾਧੀਆਂ, ਇਹਨਾਂ ਦਾ ਬਹੁਤੀਆਂ ਮੈਂ ਕਹਾਂ, ਮੈਂ ਪੀਪੀਆਂ ਖਾਧੀਆਂ, ਲੇਕਿਨ ਮੁੱਕਣ ਨਹੀਂ ਦਿੱਤੀਆਂ। ਅੱਲਾ ਦਾ ਸ਼ੁਕਰ ਹੈ ਕਿ ਮੁੱਕੀਆਂ ਨਹੀਂ। ਰੂਟੀਨ ਨਾਲ ਚੱਲਦਾ ਰਿਹਾ, 20 ਡਿਗਰੀਆਂ 40-50 ਜਿੰਨੀਆਂ ਖਾਣ ਜੋਗਾ ਸੀ ਨਾ, ਤੇ ਜਿੰਨਾ ਹੋਇਆ ਆਪਣੀ ਚਮਚੀਆਂ 2 ਚਮਚੇ ਜਿੰਨਾ ਖਾਣਾ ਰੂਟੀਨ ਨਾਲ, ਸਾਲਣ ਚ ਪਕਾ ਕੇ ਜਿੱਦਾਂ ਵੀ ਖਾਣਾ ਨਾ, ਇਹ ਚੱਲਦਾ ਰਿਹਾ ਸਿਸਟਮ ਨਾਲ ਹੀ। ਸਹੀ। ਜਦੋਂ ਬਹੁਤੇ ਥੋੜੇ ਆਪ ਤੋਂ ਬਾਹਰ ਹੋ ਗਏ, ਉਦੋਂ ਅਸੀਂ ਵੀ ਗਫਲਤ ਕਰਨ ਲੱਗ ਪਏ। ਤੀਸਰੀ ਚੀਜ਼ ਨਹੀਂ ਦੱਸੀ ਸਾਈ, ਇੱਕ ਤਾਂ ਬਦਾਮ, ਇੱਕ ਘਿਓ, ਤੇ ਤੀਸਰੀ ਇਹ ਦੁੱਧ, ਦਹੀਂ, ਮੱਖਣ ਹਰ ਚੀਜ਼ ਜਾਣੀ ਉਹਦੇ ਚ ਹੀ ਆ ਜਾਂਦਾ ਨਾ ਸਾਰਾ ਕੁਝ। ਦੇਸੀ ਖੁਰਾਕ ਜੀ ਆਪਣਾ ਸਵੇਰ ਨੂੰ ਦੁੱਧ ਵੀ ਖਾਓ, ਆਪਣਾ ਦੁੱਧ ਪੀਓ, ਦਹੀਂ ਖਾਓ ਸਵੇਰ ਨੂੰ। ਤੇ ਸਰਦਾਈ ਦਾ ਮੌਸਮ, ਸਰਦਾਈ ਪੀਓ। ਦੂਆ ਮੱਖਣ ਵੈਸੇ ਰਗੜ ਕੇ ਮੱਖਣ ਚ ਪਾ ਖਾ ਲਓ, ਕਾਲੀਆਂ ਮਿਰਚਾਂ ਪਾ ਖਾਈ ਜਾਓ। ਕੁਛ ਨਹੀਂ, ਐਵੇਂ ਮੁੰਡੇ ਕਰਦੇ ਜੁੜ ਜਾਂਦੇ, ਜੇ ਕਰਦੇ, ਲੇਕਿਨ ਜੁੜਦਾ ਤਾਂ ਹੀ ਬੰਦਾ ਕੁਛ ਕਰੇ ਇਹਨਾਂ ਦਾ। ਇਹ ਖਾਸ ਚੀਜ਼ਾਂ ਬੰਦਾ ਖਾਵੇ। ਇਹਨੂੰ ਕੌਡੀ ਨਾ ਉਹਨੂੰ ਸਾਹ ਜਿੱਦਾਂ ਮੁੰਡੇ ਨੂੰ ਹੌਂਕਦੇ, ਮੈਂ ਤਾਂ ਹੌਂਕੜੀਆਂ ਦੇਖ ਕੇ ਰਾਂ ਪਰੇਸ਼ਾਨ ਯਾਰ। ਜਿਸ ਤਰ੍ਹਾਂ ਥੱਕ ਜਾਂਦੇ ਗੱਡੀਆਂ ਟੋਲੇ ਕੱਢੇ ਇਹਨਾਂ ਨੇ, ਤੇ ਕਬੱਡੀਆਂ 2-2 ਪਾ ਕੇ ਮੁੜ ਕੇ ਹੌਂਕਦੇ ਇੰਜ। ਦੇਖਦੇ ਤੁਹਾਨੂੰ ਕੋਈ ਤੁਹਾਡਾ ਫੇਵਰਟ ਚੰਗੇ ਮੁੰਡੇ ਸਾਰੇ ਜਿੰਨੇ ਵੀ ਖੇਡੇ, ਸਟਾਰ ਉਹ ਹੀ ਹੁੰਦੇ ਜਿਹੜੇ ਚੰਗੇ ਹੋਣ, ਸਾਰੇ ਮੁੰਡੇ ਚੰਗੇ ਆ।
ਸਹੀ ਤੁਹਾਨੂੰ ਨਹੀਂ ਇਦਾਂ ਲੱਗਦਾ ਵੀ ਸਾਡੀ ਕਬੱਡੀ 20-25 ਬੰਦਿਆਂ ਤੇ ਜਾਂ 30 ਬੰਦਿਆਂ ਤੇ ਇੱਕ ਰਹਿ ਗਈ, ਕਲੱਬਾਂ 'ਚ ਵੜ ਗਈ? ਕਲੱਬਾਂ ਨੇ ਕਬੱਡੀ ਕੋਲ ਕਲੱਬਾਂ ਨੇ ਥੋੜੀ ਜਿਹੜੀ ਨਾ ਬਿਠਾਈ ਹੈ, ਉਹ ਇੰਜ ਹੋ ਗਈ ਹੈ ਕਲੱਬ ਮੌਕਾ ਨਹੀਂ ਮਿਲਦਾ ਛੋਟੇ ਮੁੰਡਿਆਂ ਨੂੰ। ਹਾਂਜੀ ਹਾਂਜੀ ਹਰ ਬੰਦਾ ਜਿੱਤਣ ਨਹੀਂ ਜਾਂਦਾ। ਹਾਂਜੀ ਕਿ ਮੈਂ ਚੰਗੇ ਨੂੰ ਪਾਵਾਂ, ਜਿਹੜਾ ਮੁੰਡਾ ਨਵਾਂ ਨਾ ਉਹਨੂੰ ਛੇਤੀ ਟਾਈਮ, ਪਿੰਡਾਂ ਦੀ ਕਬੱਡੀ ਦੇ ਵਿੱਚ 2 ਓਪਨ ਵਾਲੇ ਵਿੱਚ ਚੰਗੇ ਨਵੇਂ ਮੁੰਡੇ ਖੇਡਦੇ ਰਹਿੰਦੇ, ਹਾਂਜੀ 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 ਉਹ ਉੱਪਰ ਆ ਜਾਂਦੇ ਸੀ ਮੁੜ ਕੇ। ਹਾਂਜੀ ਹੁਣ ਕਲੱਬ 'ਚ ਵੜਦਾ ਉਹ ਜਿਹੜਾ ਮਹਿਕਮੇ ਦਾ ਕੰਮ ਆ, ਮਹਿਕਮੇ 'ਚ ਵੜਨਾ ਹੀ ਉਹ ਬੰਦਾ, ਨੈਸ਼ਨਲ ਟੀਮ 'ਚ ਵੜਦਾ ਹੀ ਉਹ ਜਿਹੜਾ ਦੇਖਿਆ ਪੂਰਾ ਯਾਨੀ ਨਿਚੋੜ ਕੱਢਿਆ ਹੁੰਦਾ। ਹੁਣ ਤਾਂ ਸਾਜੀ ਉਹ ਕਲੱਬਾਂ ਵਾਲਾ ਹਿਸਾਬ ਆ ਕਿ ਪੂਰਾ ਨਿਚੋੜ ਕੱਢਿਆ, ਜਿਹੜਾ ਉਹਦਾ ਨੰਬਰ ਪਹਿਲਾਂ ਜਿਹੜੇ ਮਾੜੀ ਚੰਗੀ ਕਰਨੀ ਉਹਨੇ ਫਿਰ ਤੁਰ ਕੇ ਜਾਣਾ ਵਿਚਾਰੇ। ਮੈਂ ਕਹਿੰਦਾ ਸਾਈ ਹੁਣ ਵੀ ਉਹੀ ਹਿਸਾਬ ਆ ਸਾਈ ਵੀ, ਜਿੱਦਾਂ ਪਹਿਲੇ ਗਰੁੱਪ ਸੀਗੇ, ਹੁਣ ਜਿਹੜੇ ਕਲੱਬ ਆ ਉਹ ਆਪਣੇ ਬੰਦੇ ਜਿਹੜੇ ਉਹਨਾਂ ਨੂੰ ਲੱਗਦੇ ਇੱਕ ਤੇ ਚੰਗੇ ਜਿਹੜੇ ਹੁੰਦੇ ਉਹ ਚੁੱਕ ਲੈਂਦੇ, ਤੇ ਦੂਸਰਾ ਜਿਹੜੇ ਉਹਨਾਂ ਕੋਲ ਟ੍ਰੇਨਰ ਕਰਦੇ ਜਾਂ ਉਹਨਾਂ ਦੇ ਜਾਣਨ ਵਾਲੇ ਉਹੀ ਬੰਦੇ, ਯਾਨੀ ਕਿ ਜਿਹੜੇ ਮੈਂ ਕਹਿੰਦਾ ਵੀ ਸਾਡੇ ਵਰਗੇ ਆ ਜਾਂ ਆਸ਼ਿਕ ਹੁਣੀ ਵਰਗੇ ਪਿਛਲੇ ਬੰਦੇ, ਯਾਨੀ ਕਿ ਜਿਨ੍ਹਾਂ ਨੂੰ ਕਬੱਡੀ ਦੇ ਜ਼ਾਹਰੀ ਬਾਤ ਅਸੀਂ ਵੀ ਖੇਡਣੀ ਆ ਜਾਂ ਆਸ਼ਿਕ ਨੇ ਵੀ ਖੇਡਣੀ, ਪਰ ਉਹਨਾਂ ਨੂੰ ਉਹ ਟਾਈਮ ਨਹੀਂ ਮਿਲਦਾ, ਯਾਨੀ ਕਿ ਉਹ ਪਲੇਟਫਾਰਮ ਨਹੀਂ ਕਹਿ ਸਕਦੇ ਆਪਾਂ। ਅਗਰ ਉਹੀ ਗੱਲ ਆਈ ਨਾ, ਉਹ ਮਹਾ ਟਾਈਮ ਜਿਹੜਾ ਹੁੰਦਾ ਕੋਈ ਕਹਿੰਦੇ ਨਹੀਂ ਜੋ ਕਿਸੇ ਨੂੰ ਮੌਕਾ ਨਹੀਂ, ਉਹ ਕਬੱਡੀ ਤੇ ਫਸੀ। ਤੇ ਕਲੱਬਾਂ ਦੇ ਮੈਚ ਵੀ ਅਕਸਰ ਫਸ ਕੇ ਹੁੰਦੇ 2-4 ਨੰਬਰਾਂ ਉੱਤੇ ਥੱਲੇ, ਉਹ ਦੂਏ ਮੁੰਡੇ ਟਾਈਮ ਨਹੀਂ ਲੱਗਦਾ। ਤਾਂ ਇੱਕ ਹੋਰ ਬੜੀ ਵੱਡੀ ਗੱਲ ਆ ਵੀ ਜਿੱਦਾਂ ਹੁਣ ਕਬੱਡੀ ਉੱਤੇ ਗਈ, ਇਹਨਾਂ ਨੂੰ ਚਾਹੀਦਾ ਜਾਂ ਤਾਂ ਰੂਲ ਰੈਗੂਲੇਸ਼ਨ ਬਣਾ ਦੇਣ, ਜਿਹੜੇ ਕਲੱਬਾਂ ਵਾਲੇ ਮੁੰਡੇ 10-12-15 ਜਿਹੜੇ ਇੱਕ ਪੱਕੇ ਖੇਡਣ, ਜਿੱਦਾਂ ਕਿ ਆਪਾਂ ਇੱਕ ਪਿੰਡ ਦੀ ਟੀਮ ਖੇਡਣੀ। ਆਹ ਵੀ ਪੱਕੇ ਖੇਡਣ ਫਿਰ ਵੀ ਸਹੀ, ਕਿਉਂਕਿ ਹੁਣ ਮਸਲਾ ਇਹ ਆ ਕਿ 25-30 ਮੁੰਡੇ ਆ, ਅਗਰ ਤੁਸੀਂ ਕਹਿ ਲਓ ਵੀ ਜਿੱਥੇ ਜਿਹੜਾ ਕਲੱਬ ਨਹੀਂ ਹੁੰਦਾ ਨਾ ਉਸ ਕਲੱਬ ਦੇ ਮੁੰਡੇ ਉਧਰ ਖੇਡਣ ਲੱਗ ਜਾਂਦੇ, ਯਾਨੀ ਕਿ ਨਵੇਂ ਮੁੰਡੇ ਨੂੰ ਤਾਂ ਮੌਕਾ ਮਿਲਦਾ। ਉਹ ਗੱਲ ਜਿਹਨੂੰ ਪੈਸੇ ਦੀ ਗੱਲ ਆ ਗਈ ਹੈ ਜਾਂ ਕਿ ਤਲਕ ਵਾਸਤਾ ਮਿਲਿਆ ਤਾਂ ਇਧਰੋਂ ਇੱਧਰ ਬਦਲਿਆ, ਇਧਰੋਂ ਇੱਧਰ। ਹਾਂਜੀ ਵੀ ਜਿੱਧਰ ਰੁਪਈਏ ਲੱਭੇ ਉਹ ਹਿਸਾਬ ਤਾਂ ਹੋ ਗਿਆ ਬਸ। ਤਾਈ ਹੁਣ ਟਾਈਮ ਵੀ ਇੱਕ ਤੁਹਾਡਾ, ਕਿਉਂਕਿ ਹੁਣ ਟਾਈਮ ਮਗਰਬ ਦਾ ਹੋ ਰਿਹਾ, ਕੋਈ ਨਵੇਂ ਮੁੰਡਿਆਂ ਲਈ ਤੁਸੀਂ ਕੋਈ ਪੈਗਾਮ ਦੇਣਾ ਚਾਹੁੰਦੇ? ਨਵੇਂ ਮੁੰਡਿਆਂ ਨੂੰ ਦੱਸਿਆ ਤੁਹਾਨੂੰ ਯਾਰ, ਜੇ ਮੈਂ ਖੁਰਾਕ ਖਾਓ, ਮਿਹਨਤ ਕਰੋ, ਬਸ ਜਿਹੜੀ ਤੁਹਾਨੂੰ ਖੁਰਾਕ ਦੱਸੀ ਹੈ ਖੁਰਾਕ ਖਾਣ, ਮੁੰਡੇ ਮਿਹਨਤ ਕਰਨ, ਥੋੜਾ ਪੈਂਡਾ ਲੰਮਾ ਹੁੰਦਾ ਵਾ ਜੇ ਮੈਂ ਖੁਰਾਕ ਖਾਣ। ਹਾਂਜੀ ਹਾਂਜੀ ਫਿਰ ਬੰਦਾ ਮਜ਼ਬੂਤ ਲੰਮਾ ਪੈਂਡਾ ਵੀ ਲੰਮਾ ਖੇਡ ਜਾਂਦਾ, ਲੰਮੀ ਖੇਡ ਜਾਂਦਾ। ਜਿੱਦਾਂ ਹੁਣ ਦੋ ਆਏ ਥੱਕਦੇ ਫੁੱਲਦੇ ਆ, ਹਾਂਜੀ ਮਸਰ ਖਿੱਚੇ ਜਾਂਦਾ ਕਿ ਗੋਡਾ ਮੋੜੇ, ਉਹ ਆਪਣੇ ਆਪ ਹੀ ਹੁੰਦੇ ਨਹੀਂ, ਤੇ ਗੋਡੇ ਤਾਂ ਗਿੱਟੇ ਗੋਡੇ ਮੋੜੇ ਆਪਣੇ ਆਪ ਚ, ਆਪਣੇ ਜਿਸਮ ਚ ਆਪਣੀ ਜਨਮ ਤਾਕਤ ਹੋਵੇ, ਉਹਨੂੰ ਕੁਝ ਵੀ ਨਹੀਂ ਹੁੰਦਾ। ਵੈਸੇ ਤੁਹਾਡੇ ਉਦੋਂ ਦੌਰ ਨਾਲ ਤੇ ਹੁਣ ਦੌਰ ਨਾਲ ਸਾਜੀ ਸੱਟਾਂ ਦਾ ਕਿਦਾਂ, ਕਿ ਹੁਣ ਮੈਨੂੰ ਲੱਗਦਾ ਜ਼ਿਆਦਾ ਨਹੀਂ ਲੱਗਦਾ? ਬਹੁਤ ਜ਼ਿਆਦਾ ਸੱਟਾਂ ਲੱਗਦੀਆਂ, ਬਹੁਤ। ਉਦੋਂ ਤੇ ਮੇਰਾ ਖਿਆਲ ਸ਼ਾਇਦ ਹੀ ਤੁਸੀਂ ਕਿਸੇ ਬੰਦੇ ਦੇ ਕੋਈ ਕਿਤੇ ਹਵੀ ਨਵੀਂ ਕਿ ਸੱਟ ਲੱਗ ਜਾਣੀ। ਹਾਂਜੀ ਮੈਚ ਦੇ ਨਹੀਂ, ਹੁਣ ਤਾਂ ਹਰ ਮੈਚ 2-4 ਸੱਟਾਂ, ਕਿਸੇ ਨੂੰ ਕੁਛ ਹੋ ਗਿਆ, ਕਿਸੇ ਨੂੰ ਕੁਛ ਹੋ ਗਿਆ, ਸੱਟਾਂ ਤਾਂ ਬਹੁਤ ਲੱਗਦੀਆਂ ਸੱਟਾਂ ਜੀ ਕੋਈ। ਚਲੋ ਸਾਈ ਅੱਲਾਹ ਪਾਕ ਸਾਰਿਆਂ ਨੂੰ ਤੰਦਰੁਸਤੀ ਦੇ, ਤੁਸੀਂ ਸਾਨੂੰ ਟਾਈਮ ਦਿੱਤਾ, ਬਹੁਤ ਮਿਹਰਬਾਨੀ। ਕੋਈ ਗੱਲ ਨਹੀਂ ਭਾਈ, ਤੁਸੀਂ ਟਾਈਮ ਕੋਈ ਅੱਲਾਹ ਪਾਕ ਤੁਹਾਨੂੰ ਤੰਦਰੁਸਤੀ ਦੇਵੇ ਤੇ ਏਦਾਂ ਹੀ ਹੱਸਦੇ ਖੇਡਦੇ ਰਹੋ। ਦੁਆ ਕਰਿਆ ਕੋ ਅੱਲਾਹ ਤੇ ਅੱਲਾਹ ਪਾਕ ਖੈਰ ਕਰੇ।